ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 8 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪਰੇਵਾਲ, ਯੂਬਾ ਸਿਟੀ, ਲਖਵੀਰ ਸਮਰਾ, ਟੈਕਸਸ, ਪਰਮਜੀਤ ਸਿੰਘ, ਦਿਓਲ ਫਰੈਸਨੋ, ਅਮਰਜੀਤ ਸਿੰਘ, ਸਟਾਕਟਨ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ, ਧਰਮ ਸਿੰਘ, ਫਾਉਲਰ, ਸਰਬਜੀਤ ਸਿੰਘ, ਰਿੰਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਸ, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲ ਗਰੋਵ, ਕਰਨੈਲ ਸਿੰਘ, ਰੰਧਾਵਾ, ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ USA ਦੇ ਵਿੱਚ ਜੋ ਈਸਟ ਸਾਈਡ ਆ, ਈਸਟ USA ਵੱਲੋਂ ਫਲਾਈਟਸ ਕੈਂਸਲ ਹੋ ਗਈਆਂ ਕਿਉਂਕਿ ਇੰਨੇ ਖਤਰਨਾਕ ਸਟਾਰਮ ਆਏ ਆ ਉਧਰ। ਉਹਦੇ ਨਾਲ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਹੈਗਾ। ਅੱਜ 330 ਦੇ ਕਰੀਬ ਜੋ ਫਲਾਈਟਸ ਆ ਆਲਰੇਡੀ ਕੈਂਸਲ ਹੋ ਚੁੱਕੀਆਂ, 1400 ਡਿਲੇ ਹੋ ਚੁੱਕੀਆਂ। ਫਲਾਈਟ ਵੇਅਰ ਦੇ ਮੁਤਾਬਕ 8200 ਫਲਾਈਟਸ ਡਿਲੇ ਹੋਈਆਂ ਸੀਗੀਆਂ ਮੰਡੇ ਨੂੰ, ਕੱਲ, ਤੇ 1600 ਕੈਂਸਲ ਹੋਈਆਂ ਸੀ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਜੇ ਤੁਸੀਂ ਈਸਟ ਕੋਸਟ ਵੱਲ ਨੂੰ ਜਾਣਾ ਆ ਤੇ ਕਿੱਦਾਂ ਦੀ ਉੱਥੇ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਡੈਲਟਾ 에ਅਰਲਾਈਨ ਨੇ 100 ਦੇ ਕਰੀਬ ਆਪਣੀਆਂ ਫਲਾਈਟਸ ਕੈਂਸਲ ਕੀਤੀਆਂ, ਜੋ ਕਿ 3% ਉਹਨਾਂ ਦਾ ਸਕੇਜੂਲ ਬਣਦਾ। ਕੱਲ 226 ਫਲਾਈਟਸ ਉਹਨਾਂ ਨੇ ਅੱਜ ਕੈਂਸਲ ਕਰ ਦਿੱਤੀਆਂ। ਨਿਊਯਾਰਕ ਦਾ ਲਗਾਰਡੀਆ ਜੋ 에ਅਰਪੋਰਟ ਆ, ਉਹ ਵੀ ਬਹੁਤ ਜ਼ਿਆਦਾ ਅਫੈਕਟ ਹੋਇਆ ਹੈਗਾ। ਇਸ ਤੋਂ ਬਿਨਾਂ ਅਟਲਾਂਟਾ, ਨਿਊਯਾਰਕ, ਲਿਬਰਟੀ, ਬੋਸਟਨ, ਲੋਗਨ, ਇਹ ਸਾਰੇ ਜਿਹੜੇ 에ਅਰਪੋਰਟ ਆ ਇਹ ਬਹੁਤ ਜ਼ਿਆਦਾ ਅਫੈਕਟ ਹੋਏ ਆ। 4 ਲੱਖ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਤੇ ਬਿਜ਼ਨਸ ਦੇ ਵਿੱਚ ਬਿਜਲੀ ਨਹੀਂ ਹੈਗੀ। ਮੈਰੀਲੈਂਡ ਵਾਲਾ ਏਰੀਆ ਵੀ ਬਹੁਤ ਜ਼ਿਆਦਾ ਜਿਹੜਾ ਆ ਅਫੈਕਟਿਵ ਇਹਦੇ ਨਾਲ ਹੋਇਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ ਵੀ ਜੋ ਨਿਊਯਾਰਕ ਨੂੰ ਡਾਇਰੈਕਟ ਫਲਾਈਟਸ ਆਉਂਦੀਆਂ ਥਰੂ ਕੈਨੇਡੀਅਨ 에ਅਰ ਸਪੇਸ ਦੇ ਥਰੂ, ਉਹਨਾਂ ਨੂੰ ਵੀ ਜਿਹੜਾ ਆ ਲਿਮਟਡ ਐਕਸੈਸ ਦਿੱਤਾ ਗਿਆ ਆ ਕਿਉਂਕਿ ਸਟਾਰਮ ਇੰਨਾ ਸਟਰੋਂਗ ਹੈਗਾ। ਤੇ ਕੁਝ ਲੋਕਾਂ ਦੇ ਮਰਨ ਦੀ ਵੀ ਜਿਹੜੀ ਖਬਰ ਆਈ ਆ, ਕਿਤੇ 3 ਲਿਖ ਰਹੇ ਆ, ਕਿਤੇ 5 ਲਿਖ ਰਹੇ ਆ। ਕਈ ਲੋਕਾਂ ਦੇ ਸੱਟਾਂ ਵੀ ਬਹੁਤ ਲੱਗੀਆਂ ਹੈਗੀਆਂ। 2 ਜਣਿਆਂ ਦੇ ਮਰਨ ਦੀ ਪੁਸ਼ਟੀ ਆਲਰੇਡੀ ਹੋ ਚੁੱਕੀ ਆ, ਜਿਸ ਵਿੱਚ ਇਹ ਦੱਸਿਆ ਗਿਆ ਵੀ ਇੰਨੇ ਤਗੜੇ ਇਹ ਸਟਾਰਮ ਸੀਗੇ ਵੀ ਇੱਕ ਥਾਂ ਦੇ ਉੱਤੇ ਧਮਾਕਾ ਏਡੀ ਜ਼ੋਰ ਦੀ ਹੋਇਆ ਜਿੱਦਾਂ ਬੰਬ ਹੀ ਚੱਲ ਗਿਆ ਹੋਵੇ। ਇਹ ਜਿਹੜੀ ਸਥਿਤੀ ਆ ਕਈ ਥਾਵਾਂ ਦੇ ਉੱਤੇ ਬਣੀ ਆ। ਕੰਟਕੀ ਤੋਂ ਇੱਕ ਜਾਣੇ ਨੇ ਇਸ ਤਰੀਕੇ ਦੇ ਨਾਲ ਦੱਸਿਆ ਹੈਗਾ ਆ। ਸੋ ਇਹ US ਸਟਾਰਮਸ ਇਸ ਮੌਕੇ, ਹਰਜੋਤ ਸਿੰਘ ਜੀ, ਮੌਸਮ ਦੇ ਸਾਲ ਦੇ ਇਹਨਾਂ ਦਿਨਾਂ ਦੇ ਵਿੱਚ ਆਉਣੇ ਆ ਜਾਂਦੇ ਆ ਕਦੀ ਕਦੀ, ਪਰ ਇੰਨੇ ਸਟਰੋਂਗ ਆਉਣਗੇ ਤਾਂ ਇਹ ਕਾਫੀ ਜਿਹੜੀ ਉਹ ਪ੍ਰੋਬਲਮ ਰਹੀ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਦੀ ਜਿਹੜੀ 40 ਮਿਲੀਅਨ ਦੀ ਪਾਪੂਲੇਸ਼ਨ ਆ, ਉਹ ਟੋਰਨੇਡੋ ਵਾਚ ਦੇ ਅੰਡਰ ਰੱਖੀ ਗਈ ਸੀ, ਨਿਊਯਾਰਕ ਤੋਂ ਲੈ ਕੇ ਟੈਨਸੀ ਤੱਕ। ਮੈਰੀਲੈਂਡ ਦੇ ਵਿੱਚ ਜਿਹੜੀ ਸਟੇਟ ਪੁਲਿਸ, ਉਹਨਾਂ ਨੇ ਦੱਸਿਆ ਵੀ ਲੋਕ ਆਪਣੀਆਂ ਗੱਡੀਆਂ ਦੇ ਵਿੱਚ 5 ਤੋਂ 6 ਘੰਟੇ ਤੱਕ ਫਸੇ ਰਹੇ। ਪਾਵਰ ਲਾਈਨਸ ਆ ਉਹ ਟੁੱਟ ਕੇ ਵਹੀਕਲਸ ਦੇ ਉੱਤੇ ਵੀ ਜਿਹੜੀਆਂ ਉਹ ਡਿੱਗ ਗਈਆਂ। ਰਾਊਟ ਉੱਥੇ ਦਾ 140 ਆ ਉਸ ਉੱਤੇ, ਇਹਦੇ ਕਰਕੇ 2 ਜਣਿਆਂ ਦੀ ਮੌਤ ਵੀ ਹੋਈ ਆ। ਉਧਰ ਐਲਬਾਮਾ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਸ ਦੇ ਉੱਤੇ ਬਿਜਲੀ ਡਿੱਗ ਗਈ। 15 ਸਾਲਾਂ ਦਾ ਜਿਹੜਾ ਇੱਕ ਮੁੰਡਾ ਸੀਗਾ ਸਾਊਥ ਕੈਰੋਲੀਨਾ ਦਾ, ਉਹਦੇ ਉੱਤੇ ਜਿਹੜਾ ਆ ਡਿੱਗਿਆ ਹੋਇਆ ਰੁੱਖ, ਉਹਦੇ ਉੱਤੇ ਹੀ ਜਿਹੜਾ ਉਹ ਰੁੱਖ ਡਿੱਗ ਗਿਆ। ਸੋ ਕਈ ਜਾਣਿਆਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਜਿਹੜਾ ਆ ਉਹ
ਪਹੁੰਚਿਆ ਹੈਗਾ ਆ। ਸੋ ਸਥਿਤੀ ਜੀ ਕਾਫੀ ਮਾੜੀ ਜਿਹੜੀ ਬਣੀ ਪਈ ਆ। ਆਉਣ ਵਾਲੇ ਦਿਨਾਂ 'ਚ ਆਪਾਂ ਇਸ ਦੇ ਬਾਬਤ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਕੱਲ ਜਿਹੜੇ EMPLOYEES ਆ ਉਹਨਾਂ ਨੂੰ 3 ਵਜੇ ਕਹਿਤਾ ਵੀ ਆਪਣੇ ਘਰਾਂ ਨੂੰ ਚਲੇ ਜਾਓ। ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਜੋ ਵੈਦਰ ਐਡਵਾਈਜ਼ਰੀ ਜਾਰੀ ਕੀਤੀ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸਕੂਲ ਕਲੋਜ਼ ਹੈਗੇ ਆ। ਕਹਿੰਦੇ ਪਈ ਟੋਰਨੇਡੋ ਵਾਚ ਹਜੇ ਵੀ ਜਾਰੀ ਕੀਤੀ ਹੋਈ ਹੈਗੀ ਆ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਜੀ ਜੀ ਅਗਲੀ ਗੱਲ ਕਰਦੇ ਜਾਈਏ, ਵੀਕਐਂਡ ਦੇ ਉੱਤੇ ਇੱਕ ਹੋਰ ਥਾਂ ਦੇ ਉੱਤੇ ਚੰਗੀ ਜਿਹੜੀ ਆ ਲੜਾਈ ਕੁੱਟਮਾਰ ਹੋ ਗਈ। ਇਹ ਘਟਨਾ ਵਾਪਰੀ ਸੀ ਐਲਾਬਾਮਾ ਦੇ ਰਿਵਰ ਫਰੰਟ ਡੌਕ ਦੇ ਉੱਤੇ, ਜਿੱਥੇ ਇੱਕ ਜਿਹੜਾ ਸਿਕਿਉਰਿਟੀ ਗਾਰਡ ਜਿਹੜਾ ਕਿ ਕਾਲੇ ਮੂਲ ਦਾ ਸੀਗਾ, ਉਸ ਨੇ ਕੁਛ ਜਿਹੜੇ ਆਏ ਉੱਥੇ ਲੋਕ ਸੀ ਉਹਨਾਂ ਨੂੰ ਕਿਹਾ ਵੀ ਆਪਣੀ ਜਿਹੜੀ ਬੋਟ ਆ ਉਸ ਨੂੰ ਪਰੇ ਕਰ ਲਓ। ਉਸ ਤੋਂ ਬਾਅਦ ਦੇ ਵਿੱਚ ਖਿੱਚੋਤਾਣ ਇੰਨੀ ਕੁ ਜ਼ਿਆਦਾ ਵੱਧ ਗਈ ਗਾਲੀ ਗਲੋਚ ਤੋਂ ਬਾਅਦ 'ਚ ਪਹਿਲਾਂ ਜਿਹੜੇ ਇਹ ਕਾਲੇ ਮੂਲ ਦੇ ਸਿਕਿਉਰਿਟੀ ਗਾਰਡ ਨੂੰ ਜਿਹੜੇ ਬੋਟ ਵਾਲੇ ਸੀਗੇ ਜਿਹੜੇ ਕਿ ਮੈਜੋਰਟੀ 'ਚ ਗੋਰੇ ਸੀਗੇ, ਉਹਨਾਂ ਨੇ ਉਹਨੂੰ ਢਾਲਿਆ, ਕੁੱਟਮਾਰ ਕੀਤੀ ਉਹਦੇ ਨਾਲ। ਉਹਨੇ ਨੂੰ ਦੇਖਦੇ ਦੇਖਦੇ ਜਿਹੜੇ ਬਾਕੀ ਹੋਰ ਆਲੇ ਦੁਆਲੇ ਕਾਲੇ ਮੂਲ ਦੇ ਲੋਕ ਸੀ ਉਹ ਇਕੱਠੇ ਹੋ ਗਏ ਤੇ ਇਹ ਆਪਸ ਦੇ ਵਿੱਚ ਦੋ ਗੁੱਟਾਂ ਦੀ ਲੜਾਈ ਵਾਂਗੂ ਬਣ ਗਿਆ। ਹੁਣ ਮੌਂਟਗੋਮਰੀ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਕਿਹਾ ਵੀ ਕਾਫੀ ਜ਼ਿਆਦਾ ਅਲਟਰਕੇਸ਼ਨਸ ਹੋਈ ਆ। ਕਈ ਜਿਹੜੇ ਵਾਰੰਟ ਆ ਉਸ ਮਾਮਲੇ ਵਿੱਚ ਇਸ ਮੈਸਿਵ ਬਰੌਲ ਦੇ ਕਰਕੇ ਇਹਨਾਂ ਨੇ ਵਾਰੰਟਸ ਜਿਹੜੇ ਆ ਉਹ ਇਸ਼ੂ ਕਰ ਦਿੱਤੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ। ਇਸ ਤੋਂ ਬਾਅਦ ਦੇ ਵਿੱਚ ਵੀਡੀਓਜ਼ ਇੱਧਰੋਂ ਉੱਧਰੋਂ ਖੱਬਿਓਂ ਸੱਜਿਓਂ ਆਉਣ ਲੱਗ ਗਈਆਂ। ਇਹ ਫੇਸਬੁੱਕ ਤੇ ਨਾਲ ਇੰਸਟਾਗ੍ਰਾਮ ਦੇ ਉੱਤੇ ਮਾਹੌਲ ਇੱਕ ਪਾਸਿਓਂ ਹੋਰ ਪਾਸੇ ਵੱਲ ਨੂੰ ਤੁਰ ਗਿਆ। ਕਹਿੰਦੇ ਵੀ ਜਿਹੜੇ ਤਾਂ ਚਿੱਟੇ ਮੂਲ ਦੇ ਕਾਲੇ ਨੂੰ ਕੁੱਟ ਰਹੇ ਸੀਗੇ ਉਹ ਤਾਂ ਵੀਡੀਓ ਕਹਿੰਦੇ ਪਈ ਰਹੀ, ਤੇ ਜਿਹੜੀ ਕਾਲੇ ਕੁੱਟ ਰਹੇ ਸੀਗੇ ਬੈਕ ਗੋਰਿਆਂ ਨੂੰ, ਉਹਨੂੰ ਕਮਿਊਨਿਟੀ ਗਾਈਡਲਾਈਨ ਦੇ ਉਲਟ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਰਿਜੈਕਟ ਜਿਹੜਾ ਕਰ ਦਿੱਤਾ, ਉਹਨਾਂ ਨੂੰ ਰੋਕ ਦਿੱਤਾ। ਪਰ ਹੁਣ ਪੁਲਿਸ ਉੱਥੇ ਆਈ, ਉੱਥੇ ਜਿਹੜੀਆਂ ਜਿਨ੍ਹਾਂ ਨੇ ਵੀਡੀਓਜ਼ ਦੇਖੀਆਂ ਹੋਣੀਆਂ, ਇਹ ਹੋਣਾ ਹੀ ਆ ਵੀ ਪੁਲਿਸ ਉੱਥੇ ਆਈ ਤਾਂ ਸੀਗੀ, ਪਰ ਇੰਨੇ ਜਾਣਿਆਂ ਦੇ ਉੱਤੇ ਕਾਬੂ ਪਾਉਣਾ 2 ਜਾਣਿਆਂ ਦੇ ਲਈ ਔਖਾ ਹੋਇਆ। ਫਿਰ ਬਾਅਦ ਦੇ ਵਿੱਚ ਜ਼ਿਆਦਾ ਜਦੋਂ ਪੁਲਿਸ ਆਈ ਤਾਂ ਫਿਰ ਜਾ ਕੇ ਲੜਾਈ ਨੂੰ ਰੋਕਿਆ ਗਿਆ ਹੈਗਾ ਆ। ਸੋ ਅੱਜ ਇਸ ਬਾਬਤ ਅਧਿਕਾਰੀ ਜਿਹੜੇ ਆ ਉਹ ਨਿਊਜ਼ ਕਾਨਫਰੰਸ ਕਰਨਗੇ, ਫਿਰ ਅਸਲੀਅਤ ਕਹਿੰਦੇ ਆ ਵੀ ਸ਼ਾਇਦ ਪਤਾ ਲੱਗੂਗੀ। ਇਹ ਡੌਕ ਸਾਈਡ ਪਾਰਕਿੰਗ ਨੂੰ ਲੈ ਕੇ ਹੀ ਇਹ ਲੜਾਈ ਦੀ ਸ਼ੁਰੂਆਤ ਹੋਈ ਆ, ਜਿਹੜੀ ਕਿ ਇਵੈਂਚੁਅਲੀ 2 ਗੁੱਟਾਂ ਦੀ ਲੜਾਈ ਬਣ ਕੇ ਜਿਹੜੀ ਉਹ ਰਹਿ ਗਈ। ਕਈ ਮਿੰਟਾਂ ਤੱਕ ਲੋਕ ਇੱਕ ਦੂਜੇ ਦੇ ਉੱਤੇ ਘਸੁੰਨ ਮੁੱਕੀ ਜਿਹੜੇ ਆ ਉਹ ਕਰਦੇ ਰਹੇ। ਇਹ ਸਾਰਾ ਕੁਝ ਅਲਬਾਮਾ ਦੇ ਵਿੱਚ ਮੌਂਟਗੋਮਰੀ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਵੀ ਇੱਕ ਜੋ ਸਿਕਿਉਰਿਟੀ ਗਾਰਡ ਸੀ ਉਹਦੇ ਤੋਂ ਸਟਾਰਟ ਹੋਈ ਲੜਾਈ ਇਹ ਕਾਫੀ ਵੱਡੀ ਜਿਹੜੀ ਆ ਬਣ ਗਈ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਹੇਤੀ ਦੇ ਵਿੱਚ ਅੱਜ ਯੂਐਸ ਨੇ ਆਪਣੀ ਐਮਬੈਸੀ ਜੋ ਆ ਉਹਨੂੰ ਕਲੋਜ਼ ਕਰ ਦਿੱਤਾ। ਕਲੋਜ਼ ਕਰਨ ਦਾ ਮਤਲਬ ਇਹ ਆ ਵੀ ਜਿਹੜੀਆਂ ਸਰਵਿਸਿਜ਼ ਹੁੰਦੀਆਂ ਡੇਲੀ ਉਹ ਸਾਰੀਆਂ ਬੰਦ ਕਰ ਦਿੱਤੀਆਂ, ਕਿਉਂਕਿ ਹੇਤੀ ਦੇ ਵਿੱਚ ਕਹਿੰਦੇ ਪਈ ਗਨ ਫਾਇਰ ਬਹੁਤ ਜ਼ਿਆਦਾ ਚੱਲ ਰਹੀ ਹੈ, ਲੜਾਈ ਚੱਲ ਰਹੀ ਹੈਗੀ ਇਸ ਟਾਈਮ ਦੇ ਉੱਤੇ, ਤੇ ਵਾਇਲੈਂਸ ਬਹੁਤ ਜ਼ਿਆਦਾ ਵਧੀ ਹੋਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੇਸ਼ੀਅਨਜ਼ ਸੜਕਾਂ ਤੇ ਉਤਰੇ ਹੋਏ ਆ ਤੇ ਉਹਨਾਂ ਦੇ ਜਿਹੜੇ ਗੈਂਗਸ ਆ ਇੱਕ ਦੂਜੇ ਨਾਲ ਲੜ ਰਹੇ ਹੈਗੇ ਆ। ਯੂਐਸ ਨੇ ਆਪਣੇ ਅੰਬੈਸੀ ਦੇ ਸਾਰੇ ਸਟਾਫ ਨੂੰ ਕਿਹਾ ਵੀ ਵਿਦਿਨ ਅੰਬੈਸੀ ਦਾ ਜਿਹੜਾ ਕੰਪਾਊਂਡ ਆ ਉਹਦੇ ਵਿੱਚ ਹੀ ਰਹੋ, ਉਹ ਤੋਂ ਬਾਹਰ ਨਾ ਨਿਕਲੋ। ਈਵਨ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਜੇ ਕੋਈ ਅੰਬੈਸੀ ਯੂਐਸ ਸਿਟੀਜ਼ਨ ਜਾਂ ਜਿਹੜਾ ਯੂਐਸ ਨੈਸ਼ਨਲ ਆ ਪਹੁੰਚ ਸਕਦਾ ਕਿਤੇ ਬਾਹਰ ਤੇ ਉਹ ਉੱਥੇ ਸੇਫ ਹੋਊਗਾ। ਐਮਬੈਸੀ ਨੇ ਸਟੇਟਮੈਂਟ ਦੇ ਵਿੱਚ ਵਾਰਨਿੰਗ ਦਿੱਤੀ ਆ ਵੀ ਯੂਐਸ ਨੈਸ਼ਨਲਸ ਜੋ ਪੋਰਟ ਆਫ ਪ੍ਰਿੰਸ ਦੇ ਵਿੱਚ ਹੈਗੇ ਆ ਉਹ ਅਵੋਇਡ ਕਰਨ ਬਾਹਰ ਘੁੰਮਣ ਫਿਰਨ ਤੋਂ। ਡੈਮੋਨਸਟ੍ਰੇਸ਼ਨਸ ਬਹੁਤ ਜ਼ਿਆਦਾ ਚੱਲ ਰਹੇ ਆ, ਬਹੁਤ ਸਾਰੇ ਲੋਕ ਇਕੱਠੇ ਵੀ ਹੋ ਰਹੇ ਹੈਗੇ, ਈਵਨ ਅੰਬੈਸੀ ਕੰਪਾਊਂਡ ਦੇ ਬਾਹਰ ਵੀ ਜਿਹੜੇ ਆ ਉਹ ਇਕੱਠੇ ਹੋ ਰਹੇ ਆ। ਸੋ ਸਿਚੁਏਸ਼ਨ ਜਿਹੜੀ ਆ ਬਹੁਤ ਬਦਤਰ ਹੋ ਰਹੀ ਉਧਰ। ਪਿਛਲੇ ਦਿਨਾਂ ਦੇ ਵਿੱਚ ਨਾਈਜਰ ਮੁਲਕ ਦੇਖਿਆ ਸੀ ਆਪਾਂ ਕਿਸ ਤਰ੍ਹਾਂ ਉੱਥੇ ਟੇਕ ਓਵਰ ਕਰ ਲਿਆ, ਤੇ ਹੁਣ ਹੇਤੀ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਜੰਗ ਲੋਕ ਆ ਉਹ ਟਾਇਰਾਂ ਨੂੰ ਅੱਗ ਲਾ ਰਹੇ ਆ, ਬਿਲਡਿੰਗਾਂ ਨੂੰ ਅੱਗ ਲਾ ਰਹੇ ਆ, ਇੱਕ ਦੂਜੇ ਦੇ ਗੋਲੀਆਂ ਚੱਲ ਰਹੀਆਂ। ਸੋ ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਖਰਾਬ ਬਣੀ ਹੋਈ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਰੌਨ ਡਿਸੈਂਟਿਸ ਆਪਣੇ ਕੈਂਪੇਨ ਨੂੰ ਮੁੜ ਲੀਹ ਤੇ ਲਿਆਉਣ ਦੇ ਲਈ ਕਾਫੀ ਕੁਛ ਕਰ ਰਹੇ ਆ, ਪਰ ਹਾਲ ਦੀ ਘੜੀ ਪਤਾ ਨਹੀਂ ਕਿੰਨੀ ਕੁ ਸਫਲਤਾ ਇਹਨਾਂ ਨੂੰ ਮਿਲੇਗੀ, ਉਹ ਭਵਿੱਖ 'ਚ ਆ। ਪਰ ਉਹਨਾਂ ਨੇ ਆਪਣਾ ਜਿਹੜਾ ਕੈਂਪੇਨ ਮੈਨੇਜਰ ਆ ਉਸ ਨੂੰ ਰਿਪਲੇਸ ਕਰ ਦਿੱਤਾ ਆ।
ਇਹ ਇਹਨਾਂ ਦੇ ਆਪਰੇਸ਼ਨ ਦਾ ਜਿਹੜੇ ਕੁਛ ਮਹੀਨੇ ਹੋਏ ਆ ਚੱਲਿਆਂ ਨੂੰ ਤੀਜੀ ਵੱਡੀ ਜਿਹੜੀ ਰੀਸ਼ਫਲਿੰਗ ਆ ਉਹ ਦੱਸੀ ਜਾ ਰਹੀ ਆ। ਉਹ ਜਿਹੜੇ ਕਹਿੰਦੇ ਵੀ ਰੌਨ ਡਿਸੈਂਟਸ ਦੇ ਨਾਲੋਂ ਜਿਹੜੀ ਉਸਦੀ ਵਾਈਫ ਆ ਉਹ ਜ਼ਿਆਦਾ ਫੇਮਸ ਇਸ ਪੂਰੇ ਕੈਂਪੇਨ ਦੇ ਵਿੱਚ ਬਣਦੀ ਜਾ ਰਹੀ ਆ। ਡਿਸੈਂਟਸ ਨੇ ਆਪਣੀ ਜੌਬ ਨਾ ਛੱਡਣੀ ਪਵੇ, ਫਲੋਰੀਡਾ ਦੇ ਗਵਰਨਰ ਆ ਜੀ, ਉਸ ਦੇ ਕਰਕੇ ਪਹਿਲਾਂ ਕਾਨੂੰਨ ਦੇ ਵਿੱਚ ਉੱਥੇ ਸੋਧਾਂ ਕਰ ਲਈਆਂ ਤੇ ਹੁਣ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਨੂੰ ਰਨ ਜਿਹੜਾ ਉਹ ਕਰ ਰਹੇ ਆ। ਇਹ ਟਾਊਟ ਕਰਦੇ ਰਹੇ ਵੀ ਇੱਕ ਫਲੋਰੀਡਾ ਦੇ ਵਿੱਚ ਆ ਕੇ ਜਿਹੜਾ ਵੋਕਨੈਸ ਆ ਉਹ ਡਾਈ ਹੁੰਦੀ ਆ, ਪਰ ਉਸ ਤੇ ਚੱਲਦੇ ਆ ਆਪਾਂ ਜਿੱਦਾਂ ਕੈਲੀਫੋਰਨੀਆ ਦੇ ਵਿੱਚੋਂ ਇੰਸ਼ੋਰੈਂਸ ਕੰਪਨੀਆਂ ਭੱਜਦੀਆਂ ਨਜ਼ਰ ਆ ਰਹੀਆਂ, ਉੱਦਾਂ ਹੀ ਫਲੋਰੀਡਾ ਦੇ ਵਿੱਚ ਵੀ ਇਦਾਂ ਦੇ ਹਾਲ ਉਹ ਬਣ ਰਹੇ ਆ। ਉੱਥੇ ਕਈ ਜਿਹੜੇ ਕਨਵੈਨਸ਼ਨਸ ਹੁੰਦੀਆਂ ਸੀ ਉਹਨਾਂ ਨੇ ਵੀ ਕਿਨਾਰਾ ਜਿਹੜਾ ਉਹ ਕਰ ਲਿਆ ਆ। ਉੱਥੇ ਜਿਹੜੀ ਪੜ੍ਹਾਈ ਨੂੰ ਲੈ ਕੇ, ਕਿਤਾਬਾਂ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਪਿਆ ਆ ਉਹ ਵੀ ਇੱਕ ਪੋਲੀਟੀਕਲ ਮੁੱਦਾ ਜਿਹੜਾ ਬਣਿਆ ਆ। ਸੋ ਡਿਸੈਂਟਸ ਇੱਕ ਕਾਫੀ ਹੌਟ ਪੋਟੇਟੋ ਵਾਂਗੂ ਦੇਖਿਆ ਜਾ ਰਿਹਾ ਆ। ਕੋਈ ਵੀ ਆਪਣੇ ਹੱਥ ਦੇ ਉੱਤੇ ਧਰ ਕੇ ਉਸ ਨੂੰ ਰਾਜੀ ਨਹੀਂ ਆ, ਪਰ ਫਿਰ ਵੀ ਕਿਉਂਕਿ ਉਹ ਇਸ ਟਾਈਮ ਦੌੜ ਦੇ ਵਿੱਚ ਨੇ ਤੇ ਉਹਨਾਂ ਦੇ ਨਾਲ ਖਬਰਾਂ ਜਿਹੜੀਆਂ ਉਹ ਬਣੀਆਂ ਹੀ ਰਹਿੰਦੀਆਂ। ਕੱਲ ਇਹਨਾਂ ਨੇ ਇੱਕ ਹੋਰ ਜਿਹੜਾ ਬਿਆਨ ਦਿੱਤਾ ਸੀ ਜਿਸ ਵਿੱਚ ਟਰੰਪ ਹੁਣੀ ਪੱਕੇ ਹਾਰੇ ਆ, ਉਹ ਉਸ ਨੂੰ ਉਹਨਾਂ ਨੇ ਕਨਫਰਮ ਕੀਤਾ ਆ। ਉਹਦੇ ਨਾਲ ਇਹ ਆਪਾਂ ਕਹਿ ਸਕਦੇ ਵੀ ਟਰੰਪ ਹੋਣਾ ਦੇ ਤੇ ਇਹਨਾਂ ਦੇ ਹੁਣ ਸਿੰਘ ਖਾਸੇ ਫਸਣਗੇ ਜੇ ਇਵੈਂਚੁਅਲੀ ਕਿਤੇ ਇਹ ਆਮੋ ਸਾਹਮਣੇ ਦੇਖਣ ਨੂੰ ਮਿਲਦੇ ਆ ਵੀ ਬਹਿਸ ਜਿਹੜੀ ਉਹ ਕਰਦੇ ਆ। ਸੋ ਤੀਜੀ ਵਾਰੀ ਵੱਡੀ ਰੀਸ਼ਫਲਿੰਗ ਕੀਤੀ ਆ ਡਿਸੈਂਟਸ ਉਹਨਾਂ ਨੇ, ਆਪਣੇ ਕੈਂਪੇਨ ਮੈਨੇਜਰ ਨੂੰ ਜਿਹੜਾ ਹੁਣ ਬਦਲ ਲਿਆ ਆ। ਸੋ ਦੇਖਦੇ ਆ ਵੀ ਕੀ ਇਹ ਤੀਜੀ ਵਾਰੀ ਸੂਤ ਆਉਂਦਾ ਆ ਜਾਂ ਫਿਰ ਇਵੈਂਚੁਅਲੀ ਇਹਨਾਂ ਨੂੰ ਇਸ ਦੌੜ ਚੋਂ ਬਾਹਰ ਹੋਣਾ ਪਊਗਾ। ਜੀ, ਸੋ ਇਸ ਟਾਈਮ ਦੇ ਉੱਤੇ ਜਿਹੜੀ ਉਹਨਾਂ ਦੀ ਰੇਟਿੰਗ ਆ ਬਹੁਤ ਡਾਊਨ ਹੈਗੀ ਆ। ਈਵਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜੋ ਸਪੋਰਟਰਸ ਆ ਉਹ ਬੜੇ ਹਾਰਡ ਕੋਰ ਆ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਾਈਕ ਪੈਂਸ ਨੂੰ ਵੀ ਕਾਫੀ ਹੈਕਲ ਕੀਤਾ, ਮਿਚ ਮਕੌਨਲ ਨੂੰ ਵੀ, ਈਵਨ ਉਹਦੀ ਏਜ ਨੂੰ ਲੈ ਕੇ। ਹੋਰ ਇਸ ਤੋਂ ਬਿਨਾਂ ਡਿਸੈਂਟਿਸ ਦੇ ਵੀ ਕਈ ਜਿਹੜੀਆਂ ਰੈਲੀਜ਼ ਹੁੰਦੀਆਂ ਉੱਥੇ ਉਹਨਾਂ ਨੂੰ ਹੈਕਲ ਕਰਦੇ ਹੈਗੇ ਆ। ਸੋ ਨਿੱਕੀ ਹੈਲੀ ਦਾ ਵੀ ਅਨਾਉਂਸ ਤਾਂ ਕੀਤਾ ਹੈ, ਹਜੇ ਕੋਈ ਜ਼ਿਆਦਾ ਉਹਦਾ ਆਇਆ ਨਹੀਂ ਹੈ ਨਿਊਜ਼। ਨਹੀਂ, ਉਹ ਡੈਡ ਹੀ ਆ ਕੈਂਪੇਨ ਨੂੰ, ਲੱਗਦਾ ਨਹੀਂ ਜਿਹੜਾ ਹਰਜੋਤ ਸਿੰਘ ਜੀ ਕੁਝ ਬਣਨਾ ਉਹਨਾਂ ਦਾ। ਸੋ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਵੀ ਕਿੱਥੇ ਗਈ ਜਿਹੜੀ ਕੈਂਪੇਨ ਆ ਉਹ ਜਾਂਦੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਇੱਕ ਪਾਸੇ ਤਾਂ ਜੋ ਫੈਡਰਲ ਰਿਜ਼ਰਵ ਬੋਰਡ ਆ ਜਾਂ ਇਕੋਨੋਮਿਸਟ ਆ ਉਹ ਕਹਿ ਰਹੇ ਇਨਫਲੇਸ਼ਨ ਬਹੁਤ ਕੂਲ ਡਾਊਨ ਹੋ ਰਹੀ ਆ। ਜਿਹੜਾ ਟਾਰਗੇਟ ਰੇਟ ਆ ਫੈਡ ਦਾ ਵੀ 2% ਤੇ ਲੈ ਕੇ ਆਣੀ ਉਹ ਕਾਫੀ ਟਫ ਆ। ਪਰ ਦੂਸਰੇ ਪਾਸੇ ਜੇ ਐਜ਼ ਏ ਇੰਡੀਵਿਜੂਅਲ ਆਪਾਂ ਦੇਖੀਏ ਤਾਂ ਸਾਨੂੰ ਲੱਗਦਾ ਨਹੀਂ ਵੀ ਇਨਫਲੇਸ਼ਨ ਘਟੀ ਆ। ਹੁਣ ਦੇਖੋ ਵੀ ਗੈਸ ਦੀਆਂ ਪ੍ਰਾਈਸਾਂ ਤਾਂ ਫਿਰ $5 ਦੇ ਕਰੀਬ ਪਹੁੰਚ ਗਈਆਂ ਹੈਗੀਆਂ, ਠੀਕ ਆ। ਤੇ ਇਹ ਕਹਿ ਰਹੇ ਆ ਵੀ ਜੋ ਐਵਰੇਜ ਨੈਸ਼ਨਲ ਪੰਪ ਪ੍ਰਾਈਸ ਆ ਉਹ $3 ਤੇ 83 ਸੈਂਟ ਆ। ਤੇ ਪਰ ਮੈਨੂੰ ਲੱਗਦਾ ਕੈਲੀਫੋਰਨੀਆ 'ਚ ਤਾਂ $5 ਦੇ ਕਰੀਬ ਆ, ਖਾਸ ਕਰਕੇ ਬੇ ਏਰੀਏ ਦੇ ਵਿੱਚ ਤਾਂ ਪਤਾ ਨਹੀਂ ਕਿਹੜੇ ਪਾਸਿਓਂ ਕਹਿ ਰਹੇ ਆ ਵੀ ਜਿਹੜਾ ਅਸੀਂ ਟਾਰਗੇਟ ਰੇਟ ਵੱਲ ਨੂੰ ਜਾ ਰਹੇ ਹੈਗੇ ਆ 2% ਤੱਕ ਚਲੇ ਜਾਣੀ ਆ। ਹਰ ਇੱਕ ਚੀਜ਼ ਇੰਨੀ ਮਹਿੰਗੀ ਆ। ਅਮਰੀਕਾ ਦੇ ਵਿੱਚ ਦੋ ਚੀਜ਼ਾਂ ਹਮੇਸ਼ਾ ਹੀ ਜਿਹੜੀਆਂ ਆ ਬੜੀਆਂ ਅਫੋਰਡੇਬਲ ਰਹਿੰਦੀਆਂ ਸੀਗੀਆਂ। ਇੱਕ ਤਾਂ ਤੁਹਾਡਾ ਖਾਣ ਪੀਣ ਦਾ ਸਮਾਨ, ਇੱਕ ਤੁਹਾਡਾ ਜੇ ਕਿਤੇ ਕੰਮ ਤੇ ਜਾਣਾ, ਚਾਹੇ ਉਹ ਕਾਰ ਹੋਵੇ ਜਾਂ ਗੈਸ ਹੋਵੇ। ਰੈਂਟ ਇਹ ਵੀ ਅੱਜ ਤੋਂ 20 ਸਾਲ ਪਹਿਲਾਂ ਕਾਫੀ ਰੀਜ਼ਨੇਬਲ ਹੁੰਦੇ ਸੀ। ਹੁਣ ਪਿਛਲੇ 15-20 ਸਾਲਾਂ 'ਚ ਰੈਂਟ ਬਹੁਤ ਹਾਈ ਹੋਏ ਹੈਗੇ। ਪਰ ਫੂਡ ਦੇ ਉੱਤੇ ਜਿਹੜੇ ਐਨਰਜੀ ਪ੍ਰਾਈਸਸ ਇੰਨੇ ਜ਼ਿਆਦਾ ਜਿਹੜੇ ਵੱਧ ਗਏ ਆ, ਸੋ ਲੋਕਾਂ ਲਈ ਸਰਵਾਈਵ ਕਰਨਾ ਇਸ ਟਾਈਮ ਦੇ ਉੱਤੇ ਬਹੁਤ ਔਖਾ ਹੋਇਆ। ਇੰਨੀ ਜ਼ਿਆਦਾ ਮਹਿੰਗਾਈ ਹੈਗੀ ਆ। ਹੁਣ ਇਕਨੋਮੀ ਸਲੋ ਤਾਂ ਹੋ ਰਹੀ ਹੈਗੀ ਆ, ਪਰ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਜੋ ਫਿਗਰਸ ਗਵਰਨਮੈਂਟ ਦੇ ਰਹੀ ਆ ਉਹ ਠੀਕ ਆ ਜਾਂ ਜਿਹੜੇ ਅਸੀਂ ਖੁਦ ਆਪ ਆਪਣੀਆਂ ਅੱਖਾਂ ਨਾਲ ਦੇਖ ਰਹੇ ਆ ਉਹ ਠੀਕ ਹੈਗੇ ਆ। ਸੋ ਕਾਫੀ ਕੁਛ ਇਹਦੇ ਵਿੱਚ ਜਿਹੜੀਆਂ ਚੇਂਜਸ ਲੱਗਦੀਆਂ, ਪਰ ਜਿਸ ਹਿਸਾਬ ਨਾਲ ਉਹਨੇ ਸਟੇਟਮੈਂਟ ਦਿੱਤੀ ਆ ਵੀ ਕਾਫੀ ਟਫ ਹੋਊਗਾ 2% ਦੇ ਟਾਰਗੇਟ ਤੇ ਪਹੁੰਚਣਾ। ਤੇ ਦੇਖਦੇ ਆ ਵੀਰਵਾਰ ਨੂੰ ਇੱਕ ਰਿਪੋਰਟ ਆਣੀ ਹੈਗੀ ਆ ਹੋਰ। ਉਸ ਰਿਪੋਰਟ ਦੇ ਉੱਤੇ ਪਤਾ ਲੱਗੂਗਾ ਵੀ ਇਨਫਲੇਸ਼ਨ ਜੌਬਸ ਕਿੱਧਰ ਨੂੰ ਜਿਹੜੀਆਂ ਜਾ ਰਹੀਆਂ ਹੈਗੀਆਂ। ਇਹ ਸਾਰੇ ਮਾਮਲੇ ਵਿੱਚ ਨਾ ਇੱਕ ਝੋਲ ਆ, ਉਹ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸ ਜਾਈਏ। ਜਿਹੜੀ ਇਨਫਲੇਸ਼ਨ ਦੇ ਨੰਬਰ ਆ ਨਾ ਉਹ ਹਮੇਸ਼ਾ ਇਹ ਦੱਸੇ ਜਾਂਦੇ ਆ ਪਿਛਲੇ ਸਾਲ ਦੇ ਮੁਕਾਬਲੇ। ਹੁਣ ਮਹਿੰਗਾਈ ਹੋਈ ਨੂੰ ਤਕਰੀਬਨ ਸਾਲ ਤਾਂ ਜਿਹੜਾ ਉਹ ਹੋ ਚੱਲਾ ਆ। ਹੁਣ ਇਹ ਕਹਿ ਰਹੇ ਜਿਹੜਾ 2% ਇਨਫਲੇਸ਼ਨ ਰੇਟ ਆ ਹਰਜੋਤ ਸਿੰਘ ਜੀ, ਉਹ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਦੱਸਿਆ ਜਾ ਰਿਹਾ, ਜਿਹੜਾ ਕਿ ਪਹਿਲਾਂ 8-9% ਤੇ ਰਿਹਾ। ਹੁਣ ਉਹਦੇ ਮੁਕਾਬਲੇ 2% ਜੇ ਹੋਰ ਵੱਧ ਗਿਆ ਆ ਤਾਂ ਸਾਡਾ ਤਾਂ ਕਚੂੰਬਰ ਨਿਕਲ ਹੀ ਰਿਹਾ ਆ।
ਪਰ ਆંકੜਿਆਂ ਦੇ ਵਿੱਚ ਇਹ ਜਿਹੜੇ ਝੋਲ 'ਚ ਲੱਗਦਾ ਹੈ ਵੀ ਨਹੀਂ ਜੀ ਅਸੀਂ ਜੀ 2% ਇਨਫਲੇਸ਼ਨ ਦੇ ਉੱਤੇ ਜਿਹੜਾ ਉਹ ਪਹੁੰਚ ਗਏ ਆ। ਸੋ ਇਹ ਹਰ ਇੱਕ ਨੂੰ ਸਮਝਣ ਦੀ ਜ਼ਰੂਰਤ ਆ। ਸਰਕਾਰਾਂ ਨੇ ਆંકੜਿਆਂ ਨੂੰ ਉਸੇ ਹਿਸਾਬ ਨਾਲ ਹੀ ਪੇਸ਼ ਕਰਨਾ ਜਿਹਦੇ ਵਿੱਚ ਉਹ ਹਮੇਸ਼ਾ ਚੰਗੇ ਹੀ ਨਜ਼ਰ ਆਉਂਦੇ ਆ। ਉਹਨਾਂ ਨੇ ਇਹ ਥੋੜ੍ਹੀ ਕਹਿਣਾ ਆ ਵੀ ਅਸੀਂ ਲੋਕਾਂ ਦਾ ਲੱਕ ਤੋੜਤਾ, ਅਸੀਂ ਲੋਕਾਂ ਨੂੰ ਮਜਬੂਰ ਕਰਤਾ 401k ਪਲਾਨਸ ਦੇ ਵਿੱਚੋਂ ਪੈਸੇ ਕਢਾਉਣ ਦੇ ਲਈ। ਵੀ ਇਹ ਅੱਜ ਦੀ ਵੱਡੀ ਖਬਰ ਆ ਹਰਜੋਤ ਸਿੰਘ ਜੀ, ਵੀ ਜੀ ਅਮਰੀਕਨਸ ਇਸ ਮੌਕੇ ਬਹੁਤ ਵੱਡੇ ਪਰਸੈਂਟੇਜ ਅਲਾਰਮਿੰਗ ਰੇਟ ਦੇ ਉੱਤੇ ਆਪਣੇ 401k ਪਲਾਨ ਜਿਨ੍ਹਾਂ ਨੂੰ ਰਿਟਾਇਰਮੈਂਟ ਪਲਾਨਸ ਆਖੇ ਜਾਂਦੇ ਆ ਉਹਦੇ ਵਿੱਚੋਂ ਡਾਲਰ ਕਢਾਉਣੇ ਸ਼ੁਰੂ ਕਰ ਦਿੱਤੇ ਆ। ਕਹਿੰਦੇ ਵੀ ਜਿਹੜੀ ਹਾਰਡਸ਼ਿਪ ਵਿਡਰਾਲ ਇੱਕ ਇਸ ਦੇ ਵਿੱਚ ਮੱਦ ਹੁੰਦੀ ਆ ਉਹ ਦੂਜੇ ਕੁਆਟਰ ਦੇ ਵਿੱਚ ਪਹਿਲੇ 3 ਮਹੀਨਿਆਂ ਦੇ ਨਾਲੋਂ 36% ਵੱਧ ਚੁੱਕੀ ਆ। ਸੋ ਉਹ ਕਹਿੰਦੇ ਵੀ ਬਹੁਤ ਟਰਬਲਿੰਗ ਆ। ਕ੍ਰੈਡਿਟ ਕਾਰਡ ਨੂੰ ਲੈ ਕੇ ਜੋ ਅਮਰੀਕਾ ਦੇ ਲੋਕਾਂ ਦਾ ਹਾਲ ਬਣਿਆ ਪਿਆ ਆ, ਉਹ ਕ੍ਰੈਡਿਟ ਕਾਰਡ ਦਾ ਡੈਟ $1 ਟ੍ਰਿਲੀਅਨ ਨੂੰ ਉਹ ਪਾਰ ਕਰ ਚੁੱਕਾ ਆ। ਸੋ ਲੋਕਾਂ ਦਾ ਨਾਸਾਂ ਥਾਣੀ ਕੰਨਾਂ ਥਾਣੀ ਧੂੰਆਂ ਨਿਕਲਿਆ ਪਿਆ ਆ। ਤੇ ਇਹ ਫੈਡ ਵਾਲੇ ਜੋ ਮਰਜ਼ੀ ਕਹੀ ਜਾਣ, ਜਿੱਦਾਂ ਤੁਸੀਂ ਕਿਹਾ ਲੋਕਾਂ ਨੂੰ ਨਜ਼ਰ ਆ ਰਿਹਾ ਆ, ਪਤਾ ਲੱਗ ਰਿਹਾ ਆ ਵੀ ਸੇਕ ਸਰੀਰ ਦੇ ਸਾਰੇ ਪਾਸੇ ਜਿਹੜਾ ਆ ਇਸ ਦਾ ਪੈ ਰਿਹਾ ਆ। ਸੋ ਇਹ ਆંકੜਿਆਂ ਦੇ ਝੋਲ ਦੇ ਵਿੱਚੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਆ ਤੇ ਅਸਲੀਅਤ ਕੀ ਆ ਉਹ ਵੀ ਜਾਣਨ ਦੀ ਜ਼ਰੂਰਤ ਆ। ਜੀ ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਾਈ, ਜੋ ਕ੍ਰੈਡਿਟ ਕਾਰਡ ਆ ਨਾ ਉਹਨਾਂ ਨੂੰ ਘੱਟ ਯੂਜ਼ ਕਰੋ, ਤੇ ਜੇ ਯੂਜ਼ ਕਰਦੇ ਆ ਸਾਰੇ ਪੇ ਆਫ ਕਰ ਦਿਓ। ਕ੍ਰੈਡਿਟ ਕਾਰਡਾਂ ਦਾ ਇੰਟਰਸਟ 25% ਤੱਕ ਪਹੁੰਚ ਚੁੱਕਾ ਆ। ਤੇ ਜੇ ਤੁਸੀਂ ਪੇਮੈਂਟ ਪਲਾਨ ਬਣਾ ਲਈਆਂ ਤਾਂ ਫਿਰ ਉਹ ਹੀ ਕੰਮ ਹੋਣਾ ਆ ਆੜਤੀਆਂ ਵਾਲਾ ਜੋ ਇੰਡੀਆ 'ਚ ਹੁੰਦਾ ਸੀ, ਪੈਸੇ ਨਹੀਂ ਵਾਪਸ ਦੇ ਹੋਣੇ ਹੈਗੇ। ਅਗਲੀ ਖਬਰ ਵੱਲ ਚਲੀਏ। ਪਿਛਲੇ 2 ਹਫ਼ਤਿਆਂ ਤੋਂ ਹੀ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ। ਅਮਰੀਕਾ ਦੀ ਸਭ ਤੋਂ ਵੱਡੀ ਟਰੱਕਿੰਗ ਕੰਪਨੀ ਜੈਲੋ, ਉਹਨਾਂ ਨੇ ਸਾਰਾ ਕੁਝ ਹੁਣ ਆਪਣਾ ਸ਼ਟ ਡਾਊਨ ਕਰ ਦਿੱਤਾ ਹੈ, ਬੈਂਕਰਪਸੀ ਫਾਈਲ ਕਰ ਦਿੱਤੀ ਆ। 30,000 ਦੇ ਕਰੀਬ ਵਰਕਰ ਜਿਹੜੇ ਆ ਉਹਨਾਂ ਨੇ ਗੁੱਡ ਬਾਏ ਕਹਿ ਦਿੱਤਾ। ਕਹਿੰਦੇ 99 ਸਾਲ ਪੁਰਾਣੀ ਯੈਲੋ ਟਰੱਕਿੰਗ ਕੰਪਨੀ ਨੂੰ ਜਦੋਂ ਹੀ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ, ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਸੀ ਵੀ ਸ਼ਾਇਦ ਇਸ ਵਾਰੀ ਫਿਰ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਮਿਲ ਜੂ ਜਾਂ ਬੈਂਕਰਪਸੀ ਚੈਪਟਰ 11 ਫਾਈਲ ਕਰਕੇ ਕੁਝ ਹੋਰ ਰਾਹਤ ਮਿਲ ਜੂਗੀ। ਪਰ ਕਿੰਨੀ ਕੁ ਵਾਰੀ ਗਵਰਨਮੈਂਟ ਤੋਂ $700 ਮਿਲੀਅਨ ਦਾ ਲੋਨ ਲੈ ਕੇ ਫਿਰ ਇਹਨਾਂ ਦੇ ਫਰਾਡ ਚਾਰजेस ਵੀ ਲੱਗੇ, ਉਹ ਪਲੰਟੀ ਦੇ ਕੇ, ਤੇ ਅਲਟੀਮੇਟਲੀ ਹੁਣ ਇਹ ਜੋ ਕੰਪਨੀ ਆ ਉਹ ਸ਼ਟ ਡਾਊਨ ਹੋ ਗਈ। ਬਹੁਤ ਸਾਰੇ ਲੋਕ 20 ਸਾਲ 30 ਸਾਲ 40 ਸਾਲਾਂ ਤੋਂ ਉੱਥੇ ਕੰਮ ਕਰਦੇ ਸੀ, ਕਹਿੰਦੇ ਜਨਰੇਸ਼ਨਸ ਤੋਂ ਕੰਮ ਕਰਦੇ ਸੀ, ਕਿਸੇ ਦਾ ਫਾਦਰ ਉਹਦਾ ਮੁੰਡਾ ਵੀ ਇਦਾਂ ਵੀ ਜਿਹੜੇ ਕੰਮ ਕਰਦੇ ਰਹੇ ਹੈਗੇ ਆ। ਸੋ ਇਹਨਾਂ ਦੇ ਕ੍ਰੈਡੀਟਰ 1 ਲੱਖ ਦੇ ਕਰੀਬ ਕ੍ਰੈਡੀਟਰ ਆ ਜਿਨ੍ਹਾਂ ਲੋਕਾਂ ਦੇ ਪੈਸੇ ਦੇਣੇ ਆ। ਉਹਨਾਂ 'ਚ ਵੱਡੀਆਂ ਕੰਪਨੀਆਂ ਵੀ ਆ ਜ਼ੈਲੋ ਦੇ, ਐਮਾਜ਼ੋਨ ਆ, ਹੋਮ ਡੀਪੂ ਆ, ਗੁੱਡ ਟਾਇਰ ਤੇ ਰਬੜ ਕੰਪਨੀ ਹੈਗੀਆਂ, ਤੇ ਇਹ ਟੌਪ ਦੇ 30 ਅਨਸਕਿਉਰਡ ਕਲੇਮ ਵਾਲੇ ਹੈਗੇ ਆ। ਸੋ 30,000 ਲੋਕਾਂ ਨੂੰ ਕੰਮ ਤੋਂ ਬਾਹਰ ਜਾਣਾ, ਤੇ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਟਰੱਕਿੰਗ ਇੰਡਸਟਰੀ ਬਾਟਮ ਦੇ ਉੱਤੇ ਆ, ਬਹੁਤ ਬੁਰਾ ਹਾਲ ਆ। ਸੋ ਜੋ ਲੋਕ ਉੱਥੇ ਕੰਮ ਕਰਦੇ ਸੀ ਉਹ ਕਹਿੰਦੇ ਵੀ ਹੁਣ ਸਾਨੂੰ ਜੌਬ ਵੀ ਨਹੀਂ ਲੱਭ ਰਹੀ, ਕਿਉਂਕਿ ਹੁਣ ਕੰਪਨੀਆਂ ਜੋ ਆ ਉਹ ਸਟਾਰਟ ਨਹੀਂ ਹੋ ਰਹੀਆਂ, ਕੰਪਨੀਆਂ ਦਾ ਬੜੀਆਂ ਸਲੋ ਚੱਲ ਰਹੀਆਂ ਹੈਗੀਆਂ। ਯੈਲੋ ਕਾਰਪ 1924 ਦੇ ਵਿੱਚ ਸਟਾਰਟ ਹੋਈ ਸੀ। ਉਸ ਟਾਈਮ ਦੇ ਉੱਤੇ ਇਹਦਾ ਨਾਮ ਯੈਲੋ ਫਰੇਟ ਕਰਕੇ ਜਾਣਿਆ ਜਾਂਦਾ ਸੀ। ਜੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ, ਜੀ। ਗੱਲਾਂ ਬਾਤਾਂ ਜਿਹੜੀਆਂ ਉਹ ਹੋਰ ਕਰਾਂਗੇ। ਸਟੋਰ ਓਨਰਸ ਕੀ ਸੋਚ ਰਹੇ ਆ, ਕੀ ਉਹ ਕਰਨਾ ਚਾਹ ਰਹੇ ਆ। ਜੋ ਵਾਪਰਿਆ 7-11 ਦੇ ਉੱਤੇ ਇੱਕ ਥਾਂ ਤੇ ਨਹੀਂ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਆ, ਉਹਦੇ ਬਾਰੇ ਕੀ ਸਟੋਰ ਓਨਰਸ ਦੀ ਰਾਏ ਆ, ਉਹ ਕੁਛ ਆਪਣੇ ਨਾਲ ਜੁੜ ਕੇ ਆਪਣੀ ਸਲਾਹ ਦੱਸਣੀ ਚਾਹੁੰਦੇ ਆ, ਕੀ ਉਹ ਭਵਿੱਖ 'ਚ ਸੋਚ ਰਹੇ ਆ, ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਜੀ। ਜੁੜੇ ਰਹਿਣਾ ਨਾਲ ਦੀ ਨਾਲ SV 553 ਜਿਹੜਾ ਬਿੱਲ ਹੈਗਾ ਵੀ ਉਹ ਬੜਾ ਇੰਪੋਰਟੈਂਟ ਬਿੱਲ ਆ, ਸੈਨੇਟ ਚੋਂ ਪਾਸ ਹੋ ਗਿਆ, ਅਸੈਂਬਲੀ 'ਚ ਚਲ ਗਿਆ ਆ। ਜੇ ਉਹ ਬਿੱਲ ਪਾਸ ਹੋ ਗਿਆ, ਉਹਦੇ ਮੁਤਾਬਕ ਤੁਸੀਂ ਆਪਣੇ EMPLOYEES ਨੂੰ ਕਹਿ ਨਹੀਂ ਸਕਦੇ ਵੀ ਜੇ ਕੋਈ ਚੋਰੀ ਕਰਨ ਆਇਆ ਬੰਦਾ ਚੋਰ, ਉਹਨੂੰ ਰੋਕੇ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਕੁਝ ਸਟੋਰ ਓਨਰ ਸਾਡੇ ਨਾਲ ਜੁੜਨਗੇ, ਕੀ ਪਲਾਨ ਕਰ ਰਹੇ ਆ ਤਾਂ ਕਿ ਜਿਹੜੇ ਆਪਣੇ ਸਰੋਤੇ ਉਹਨਾਂ ਨੂੰ ਪਤਾ ਲੱਗ ਸਕੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜਸਕਰਨ ਸਿੰਘ ਸਹੋਤਾ ਜੀ, ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਆ। ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ 7/11 ਦੇ ਵਿੱਚ ਜਿਹੜੀ ਘਟਨਾ ਵਾਪਰੀ, ਇੱਕ ਤਾਂ ਸਟਾਕਟਨ 'ਚ ਵਾਪਰੀ, ਓਕਲੈਂਡ 'ਚ ਵੀ ਦੇਖੀ, ਹੋਰ ਕਈ ਥਾਵਾਂ ਦੇ ਉੱਤੇ ਰਹਿ ਕੇ ਇੱਦਾਂ ਦੀਆਂ ਘਟਨਾਵਾਂ ਚੋਰੀ ਚਕਾਰੀ ਦੀਆਂ ਵਾਪਰ ਰਹੀਆਂ ਆ, ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤੇ ਸਟੋਰ ਓਨਰਸ, ਜਿਹੜੇ ਸਟੋਰ ਮਾਲਕ ਆ, ਉਹ ਕੀ ਆਪਣਾ ਅਗਲਾ ਕਦਮ ਚੁੱਕਣਾ ਚਾਹੁੰਦੇ ਆ। ਇਸੇ ਦਰਮਿਆਨ ਜਿਹੜਾ SB 553 ਕਾਨੂੰਨ ਆ ਰਿਹਾ ਆ, ਜਿਸ ਵਿੱਚ ਰਿਸਟ੍ਰੇਨਿੰਗ ਆਰਡਰ ਤਾਂ ਕਹਿੰਦੇ ਜੀ ਅਸੀਂ ਦੇ ਦਾਂਗੇ, ਇਹ ਨਹੀਂ ਦੱਸਿਆ ਵੀ ਚੋਰ ਖਿਲਾਫ ਦੇਣਾ ਹੈ ਜਾਂ ਕਿਹਦੇ ਖਿਲਾਫ ਦੇਣਾ ਆ। ਤੇ ਉਹਦੇ ਕਰਨਾ ਕੀ ਆ, ਚੋਰੀ ਰੋਕਣ ਨੂੰ ਤੁਸੀਂ ਕਹਿ ਨਹੀਂ ਸਕਦੇ, ਪੁਲਿਸ ਵਾਲਿਆਂ ਦੇ ਹੱਥ ਵੱਜੇ ਆ। ਸੋ ਅੱਗੇ ਕੀ ਸੋਚ ਰਹੇ ਆ ਸਟੋਰ ਮਾਲਕ, ਉਸ ਦੇ ਬਾਬਤ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਜਸਕਰਨ ਜੀ। ਜੀ ਹਰਜੋਤ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜਸਕਰਨ ਭਾਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਭਾਜੀ। ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਭਾਜੀ, ਤੁਸੀਂ ਤੁਹਾਡੀ ਸਾਰਿਆਂ ਦੀ। ਹਰਜੋਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸੋ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਦੇ ਜਾਈਏ, ਪਿਛਲੇ ਹਫ਼ਤੇ ਤੋਂ ਹੀ ਆਪਾਂ ਇਸ ਇਸ਼ੂ ਨੂੰ ਕਾਫੀ ਚੱਕਿਆ ਹੋਇਆ ਆ। ਸੈਕਰਾਮੈਂਟੋ ਦੇ ਵਿੱਚ ਜੋ ਇਨਸੀਡੈਂਟ ਵਾਪਰੀ ਸੀ 7/11 ਦੇ ਉੱਤੇ, ਲਗਾਤਾਰ ਉਹ ਬੰਦਾ ਚੋਰੀ ਕਰਨ ਆ ਰਿਹਾ ਸੀ। ਸੋ ਫਾਈਨਲੀ ਆਪਣੇ ਜੋ ਕੈਸ਼ੀਅਰ ਕੰਮ ਕਰਦੇ ਸੀ ਉਹਨਾਂ ਨੇ ਢਾਹ ਲਿਆ, ਤੇ ਉਹ ਜਿਹੜੀ ਆ ਨੈਸ਼ਨਲ ਇੱਕ ਤਰ੍ਹਾਂ ਦੇ ਨਾਲ ਨਿਊਜ਼ ਬਣ ਗਈ, ਬਹੁਤ ਵੀਡੀਓ ਵਾਇਰਲ ਹੋਈ। ਸੋ ਜੇ ਕੈਲੀਫੋਰਨੀਆ ਦੀ ਓਵਰਆਲ ਦੱਸਦੇ ਜਾਈਏ, ਕੈਲੀਫੋਰਨੀਆ ਦਾ ਜਿਹੜਾ ਸੈਨ ਫਰਾਂਸਿਸਕੋ ਸ਼ਹਿਰ ਕਿਸੇ ਟਾਈਮ ਦੇ ਉੱਤੇ ਅਮਰੀਕਾ ਦਾ ਸਭ ਤੋਂ ਬੈਸਟ ਟਰੈਵਲ ਡੈਸਟੀਨੇਸ਼ਨ ਮੰਨਿਆ ਜਾਂਦਾ ਸੀ। 70% ਦੇ ਕਰੀਬ ਸਟੋਰ ਕੈਲੀਫੋਰਨੀਆ ਦੇ ਜਿਹੜੇ ਡਾਊਨਟਾਊਨ ਸ਼ਾਪਿੰਗ ਡਿਸਟ੍ਰਿਕਟ ਦੇ ਵਿੱਚ ਉਹ ਬੰਦ ਹੋ ਚੁੱਕੇ ਹੈਗੇ ਆ। ਇੱਕ ਤਰ੍ਹਾਂ ਦੇ ਨਾਲ ਹਜੇ ਕੁਝ ਦਿਨ ਪਹਿਲਾਂ ABC ਦੀ ਨਿਊਜ਼ ਸੀ ਵੀ ਸੈਨ ਫਰਾਂਸਿਸਕੋ ਦਾ ਰੀਟੇਲ ਹੱਬ ਗੋਸਟ ਬਣ ਗਿਆ ਹੈਗਾ। ਸੋ ਇਦਾਂ ਹੀ ਆਪਾਂ ਪੰਜਾਬੀਆਂ ਦੇ ਬਹੁਤ ਸਾਰੇ ਸਟੋਰ ਆ, ਗੈਸ ਸਟੇਸ਼ਨ ਆ, ਲਿਕਰ ਸਟੋਰ ਆ, ਆਪਾਂ ਦੇਖਿਆ ਵੀ ਹਰ ਰੋਜ਼ ਰੋਬਰੀਆਂ ਹੁੰਦੀਆਂ, ਕਿੰਨੇ ਮੁੰਡਿਆਂ ਦੀਆਂ ਮੌਤਾਂ ਹੋਈਆਂ ਆ। ਹਰ ਵੀ ਕੋਈ ਨਾ ਕੋਈ ਮੌਤ ਆਪਾਂ ਅਨਾਉਂਸ ਕਰਦੇ ਆ, ਰੇਡੀਓ ਤੇ ਤੁਸੀਂ ਸੁਣਦੇ ਆ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਇੱਕ ਤਾਂ ਜਿਹੜੀ ਪੁਲਿਸ ਆ ਉਹ ਆਂਦੀ ਨਹੀਂ, ਜੇ ਪੁਲਿਸ ਆਂਦੀ ਵੀ ਆ ਉਹ ਕਹਿੰਦੇ ਵੀ ਸਾਡੇ ਹੱਥ ਵੱਜੇ ਹੋਏ ਆ, ਜੇ 950 ਤੋਂ ਥੱਲੇ ਹੈਗਾ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਣਾ ਹੈਗਾ, ਹਨਾ। ਸੋ ਦੂਸਰੇ ਪਾਸੇ ਹੁਣ ਡੇਵਿਡ ਕੋਰਟੀਜ਼ੀ ਆ ਇੱਥੇ ਸੈਨੋਜ਼ੇ ਤੋਂ, ਕੈਲੀਫੋਰਨੀਆ ਦੇ ਸਟੇਟ ਸੈਨੇਟਰ, ਉਹ ਇੱਕ ਬਿੱਲ ਲੈ ਕੇ ਗਏ। ਤੇ ਬੜੀ ਅਨਫੋਰਚੂਨੇਟ ਪਾਰਟ ਇਹ ਸੀ ਜਿਸ ਕਰਕੇ ਆਪਾਂ ਇਸ਼ੂ ਚੱਕਿਆ ਵੀ ਆਪਣੀ ਕਮਿਊਨਿਟੀ ਦੇ ਇੱਡੇ ਵੱਡੀ ਗਿਣਤੀ ਦੇ ਵਿੱਚ ਬਿਜ਼ਨਸ ਓਨਰ ਹੋਣ ਦੇ ਬਾਵਜੂਦ ਵੀ ਕੋਈ ਬੋਲਿਆ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਹੈ। ਸੋ ਉਹ ਬਿੱਲ ਆਲਰੇਡੀ ਉਹਨੇ ਸੈਨੇਟ ਚੋਂ ਪਾਸ ਵੀ ਕਰਾ ਲਿਆ, ਹੁਣ ਉਹ ਅਸੈਂਬਲੀ 'ਚ ਜਾਣਾ, ਉਹ ਤੋਂ ਬਾਅਦ ਗਵਰਨਰ ਦੀ ਜਾਣਾ। ਸੋ ਉਸ ਬਿੱਲ ਦੇ ਮੁਤਾਬਕ ਇਹ ਆ ਵੀ ਜੇ ਤੁਹਾਡੇ ਸਟੋਰ 'ਚ ਕੋਈ ਚੋਰੀ ਕਰਨ ਆ ਗਿਆ ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਤੁਹਾਡੇ ਜਿਹੜੇ EMPLOYEES ਆ, ਇੱਕ ਤਾਂ ਇਹ ਆ ਵੀ ਸਟੋਰ ਓਨਰਸ ਨੂੰ ਆਪਣੇ EMPLOYEES ਨੂੰ ਟ੍ਰੇਨਿੰਗ ਦੇਣੀ ਪਊਗੀ ਵੀ ਤੁਸੀਂ ਕੁਛ ਨਹੀਂ ਕਰਨਾ, ਜੇ ਚੋਰੀ ਲੈਣ ਕੋਈ ਕਰਨ ਆਇਆ ਜਿੰਨੀ ਮਰਜ਼ੀ ਚੋਰੀ ਚੱਕੇ ਤੇ ਜਾਵੇ। ਸੋ ਇਹ ਫੇਰ ਆਪਾਂ ਜਿਹੜੇ EMPLOYEES ਆ ਉਹ ਕਿਸ ਕੰਮ ਲਈ ਰੱਖਣੇ, ਜੇ EMPLOYEE ਰੋਕੂਗੇ ਨਹੀਂ, ਉੱਥੇ ਖੜ ਜਾਊਗੇ, ਫੇਰ ਕੀ ਹੋਊਗਾ, ਜੋ ਅਲਟੀਮੇਟਲੀ ਜਿਹੜੇ ਸਟੋਰ ਆ ਉਹ ਬੰਦ ਹੋਊਗੇ। ਸੋ ਇਦਾਂ ਦੇ ਜਿਹੜੇ ਬਿੱਲ ਆ, ਉਸ ਬਿੱਲ ਦੇ ਵਿਰੋਧ ਦੇ ਵਿੱਚ ਤੇ ਜੋ ਹੁਣ ਆਪਾਂ ਦੱਸਿਆ ਸੀ ਵੀ ਪਰਸੋਂ
ਲਿਵਰਮੋਰ ਦੇ ਵਿੱਚ 4 7-11 ਵਿਦਿਨ 15 ਮਿੰਟ ਚ ਰੋਬਰੀਆਂ ਹੋਈਆਂ। ਓਕਲੈਂਡ ਚ 3 7-11, ਇੱਕ ਤਾਂ ਕਾਰ ਵਾੜ ਕੇ ਉਹ 50 to 70% ਉਹਨਾਂ ਦਾ ਜਿਹੜਾ ਸਮਾਨ ਆ ਉਹ ਚੱਕ ਕੇ ਲੈ ਗਏ ਸੀ। ਤੇ ਉਹ ਬੰਦੇ ਨੇ, ਆਪਣੇ ਬੰਦੇ ਦਾ ਸਟੋਰ ਸੀ ਪੰਜਾਬੀ ਭਰਾ ਦਾ, 2 ਦਿਨ ਲਾ ਕੇ ਸਟੋਰ ਭਰਿਆ, ਤੀਜੇ ਦਿਨ ਕੱਲ ਫੇਰ ਉਹ ਸਾਰੇ ਦਾ ਸਾਰਾ ਸਟੋਰ ਲੁੱਟ ਕੇ ਲੈ ਗਏ। ਸੋ ਹੁਣ ਤੁਸੀਂ ਕਿੱਦਾਂ ਇੱਥੇ ਸਰਵਾਈਵ ਕਰ ਸਕਦੇ ਹੋ? ਉਸ ਇਸ਼ੂ ਕਰਕੇ ਆਪਾਂ ਜਿਹੜੇ ਆ ਬਾਰ-ਬਾਰ ਆਪਣੀ ਕਮਿਊਨਿਟੀ ਨੂੰ ਜਗਾ ਰਹੇ ਸੀ, ਭਈ ਆਪਾਂ ਇੰਨੀ ਮਿਹਨਤ ਦੇ ਨਾਲ ਬਿਜ਼ਨੈਸ ਬਣਾਏ ਆ, ਤੇ ਜੇ ਫਿਰ ਇਹ ਬੰਦ ਹੋਣ ਵਾਲਾ ਕੰਮ ਆ ਗਿਆ, ਫਿਰ ਬਾਅਦ ਚ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਜਦੋਂ ਬਿੱਲ ਪਾਸ ਹੋ ਜਾਂਦੇ ਆ, ਪਹਿਲਾਂ ਐਕਟ ਕਰੀਏ। ਹਰਜੋਤ ਭਾਜੀ, ਥੈਂਕ ਯੂ। ਪਹਿਲੀ ਗੱਲ ਤਾਂ ਮਿਹਰਬਾਨੀ ਤੁਹਾਡੀ, ਕਰਨਵੀਰ ਭਾਜੀ, ਰੇਡੀਓ USA ਤੇ ਪੂਰੇ ਸਟਾਫ ਦੀ, ਕਿ ਤੁਸੀਂ ਇਸ ਇਸ਼ੂ ਨੂੰ ਚੱਕਿਆ। ਮੈਂ ਇਸ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਗਾ ਹੈਗਾ ਕਿ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਪਹਿਲਾਂ ਤੱਕ ਮੈਨੂੰ ਵੀ ਇਹਦੇ ਬਾਰੇ ਇੰਨੀ ਜਾਣਕਾਰੀ ਨਹੀਂ। ਜਦੋਂ ਨਾ ਤੁਹਾਨੂੰ ਉਹਨਾਂ ਨੇ ਡੇਵਿਡ ਕਟੋਜੀ ਨੇ ਬਿੱਲ ਪੇਸ਼ ਕੀਤਾ SB 553 SB 553, ਜੀ ਉਹਦਾ ਨਾਂ ਜੀ ਬੜਾ ਪਿਆਰਾ ਰੱਖਿਆ, ਜਿੱਦਾਂ ਦੱਸਿਆ ਸੀ ਕਿ ਵਰਕ ਪਲੇਸ ਵਾਇਲੈਂਸ ਪ੍ਰੋਟੈਕਸ਼ਨ ਐਕਟ। ਜੀ। ਉਹ ਸੋ ਇਹ ਦੇਖਣ ਲੱਗਦਾ ਇਦਾਂ ਬੰਦਾ ਆ ਵੀ ਜਦੋਂ ਪਤਾ ਨਹੀਂ ਦੇਖ, ਵਰਕ ਪਲੇਸ ਤੇ ਵਾਇਲੈਂਸ ਰੋਕਣੀ ਹੈਗੀ ਆ, ਤੇ ਉਹਦਾ ਮੁੱਦਾ ਹੀ ਨਹੀਂ ਬਣਾਇਆ। ਜੋ ਆਪਣੇ ਇੱਥੇ ਰੇਲ ਤੇ ਜਿਹੜੀ ਇਨਸੀਡੈਂਟ ਹੋਈ ਸੀ VAT ਦੀ, ਉਹਦੇ PTA ਸੰਬੰਧ ਦੇ ਦੇ ਵਿੱਚ ਵਿੱਚ। ਆਪਣਾ ਪੰਜਾਬੀ ਮੁੰਡਾ ਹਾਂਜੀ ਬਚਾਉਂਦਾ, 7 ਜਾਣੇ ਉੱਥੇ, ਮੇਰਾ ਖਿਆਲ 7-8 ਜਾਣੇ ਵਿਚਾਰੇ ਉੱਥੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਸੀਗੇ। ਤੇ ਉਹੀ ਨਾ, ਜਦੋਂ ਨਾ ਤੁਸੀਂ ਜ਼ਹਿਰ ਗੁੜ ਵਿੱਚ ਲਪੇਟ ਕੇ ਦਿੰਦੇ ਆ ਤਾਂ ਬੰਦਾ ਸੋਚਦਾ ਮਿੱਠਾ ਹੀ, ਉਹ ਅਸਰ ਬੜਾ ਬਾਅਦ ਚ ਕਰਦੀ ਹੈ। ਇਹਨਾਂ ਨੇ ਇਹਨੂੰ, ਇਹ ਡੇਵਿਡ ਕਟੋਜ਼ ਦੀ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਮੈਂ ਚਲੋ ਹੁਣ ਰੈਡਿੰਗ ਰਹਿਣਾ ਆ, ਮੈਂ ਵੀ ਬੇਰੀਆ ਸੈਨੋਜ਼ੇ ਤੁਹਾਡੇ ਕੋਲੇ ਇੱਥੇ ਰਹਿੰਦਾ ਰਿਹਾ, ਤੇ ਇਹ ਡੇਵਿਡ ਕਟੋਜ਼ੀ ਹੁਣੀ ਬੰਦੇ ਜਦੋਂ ਇਹ ਸੈਨੇਟਰ ਬਣਦੇ ਆ ਜਾਂ ਇਹ ਥੱਲੇ ਉੱਪਰ ਤੱਕ ਪੋਲੀਟਿਕਸ ਦਾ ਜਾਂਦੇ ਆ, ਇਹਨਾਂ ਦੀ 90% ਜਿਹੜੀ ਫੰਡਿੰਗਸ ਆ ਉਹ ਆਪਣੇ ਪੰਜਾਬੀ ਬੰਦਿਆਂ ਦੇ, ਸਟੋਰਾਂ ਵਾਲਿਆਂ ਦੀਆਂ, ਲਿਕਰ ਸਟੋਰਸ, ਗੈਸ ਸਟੇਸ਼ਨ ਮਾਲਕ ਜਾਂ ਬਿਜ਼ਨਸਮੈਨ, ਟਰੱਕਿੰਗ ਵਾਲੇ ਆ, 90% ਫੰਡਿੰਗ ਉਹਨਾਂ ਦੇ। ਔਰ ਅਸੀਂ ਆਪ ਫੰਡ ਰੇਜ਼ਿੰਗ ਤੇ, ਮੈਨੂੰ ਯਾਦ ਆ ਤੁਹਾਡੇ ਘਰ ਵੀ ਫੰਡ ਰੇਜ਼ਿੰਗ ਹੋਈ ਸੀ ਡੇਵਿਡ ਕਟੋਜ਼ੀ ਦੀ, ਹਰਜੋਤ ਭਾਜੀ। ਤੋਂ ਸਾਰਾ ਮੇਰੇ ਤਾਂ ਨਹੀਂ ਹੋਈ ਸੀ, ਹੋਰ ਜਿਹਨਾਂ ਦੀ ਹੋਈ ਸੀ ਮੈਨੂੰ ਪਤਾ। ਹਾਂਜੀ ਠੀਕ ਆ। ਤੁਹਾਡੇ ਨੇ, ਮੈਂ ਉਹਨਾਂ ਬੰਦਿਆਂ ਦੇ ਨਾਂ ਨਹੀਂ ਲੈਂਦਾ ਹੈਗਾ, ਆਪਾਂ ਸਾਰੇ ਪੰਜਾਂ ਸੱਤਾਂ ਸਾਡੇ ਆਪਣੇ ਖਾਸ ਬੰਦੇ ਆ। ਪ੍ਰੋਬਲਮ ਇਹ ਹੈ ਕਿ ਜਦੋਂ ਉਹਨਾਂ ਨੇ ਬਿੱਲ ਦਾ ਨਾਂ ਰੱਖਿਆ ਵਰਕ ਪ੍ਰੋਟੈਕਸ਼ਨ ਵਾਇਲੈਂਸ, ਵਰਕ ਪਲੇਸ ਵਾਇਲੈਂਸ ਪ੍ਰੋਟੈਕਸ਼ਨ ਐਕਟ, ਸਾਨੂੰ ਤਾਂ ਇਹ ਲੱਗਿਆ ਕਿ ਨਹੀਂ ਯਾਰ ਇਹ ਸਾਡੇ ਹੱਕ 'ਚ ਬਿੱਲ ਜਾਣਾ, ਕਿਉਂਕਿ ਸਾਡੇ ਵਰਗੇ ਆਪਣੇ, ਸਾਡੇ ਕਿਸੇ ਵੀ, ਪਹਿਲੀ ਗੱਲ ਤਾਂ ਸਾਨੂੰ ਫੰਡ ਦੀ ਆਦਤ ਹੈ ਨਹੀਂ ਕਿ ਜਿਹਨਾਂ ਵਿੱਚ ਮੈਂ ਵੀ ਆਉਣਾ। ਜਦੋਂ ਇਦਾਂ ਦੇ ਬਿੱਲ ਆਉਂਦੇ ਆ ਤੇ ਤੁਸੀਂ, ਇੱਕ ਵਕੀਲ ਇਹਨੂੰ ਚੰਗੀ ਤਰ੍ਹਾਂ ਪੜ੍ਹ ਸਕਦਾ। ਹੁਣ ਸਾਡੇ ਵਰਗੇ ਬੰਦੇ ਨੇ, ਉਹਨੇ 20-30 ਸਫ਼ਿਆਂ ਦਾ ਬਿੱਲ ਆ, ਉਹ ਤਾਂ ਕਹਿੰਦਾ ਯਾਰ ਅੱਛਾ ਸਾਡੇ ਫਾਇਦੇ ਦਾ ਹੋਣਾ, ਕੋਈ ਗੱਲ ਨਹੀਂ। ਹੁਣ ਜਦੋਂ ਤੁਸੀਂ ਇਹ ਮੁੱਦਾ ਚੁੱਕਿਆ ਕਿ ਨਹੀਂ ਜੀ, ਇਹ ਤਾਂ ਇਹ ਆ ਕਿ ਜਿੱਦਾਂ ਅਸੀਂ ਆਪਣੇ EMPLOYEES ਨੂੰ ਜਦੋਂ ਟ੍ਰੇਨ ਕਰਦੇ ਹਾਂ, ਅਸੀਂ ਕਹਿੰਦੇ ਵੀ ਭਾਈ ਜਦੋਂ ਕਸਟਮਰ ਆਉਂਦਾ ਉਹਨੂੰ ਤੁਸੀਂ ਹੈਲੋ ਹਾਈ ਕਰਨੀ, ਉਹਨੂੰ ਵੈਲਕਮ ਕਰਨਾ ਆ, ਤੇ ਉਹਨੂੰ ਪੁੱਛੋਗੇ ਭਾਈ ਤੈਨੂੰ ਕੋਈ ਚੀਜ਼ ਨਹੀਂ ਲੱਭਦੀ ਤਾਂ ਅਸੀਂ ਤੈਨੂੰ ਦਈਏ, ਤੇ ਜਾਣ ਲੱਗੇ ਨੂੰ ਕਹਿਣਾ ਵੀ ਪਲੀਜ਼ ਕਮ ਬੈਕ ਅਗੇਨ ਤੇ ਥੈਂਕ ਯੂ ਤੇਰਾ। ਮੈਨੂੰ ਤਾਂ ਲੱਗਦਾ ਹੁਣ ਸਾਨੂੰ ਚੋਰਾਂ ਨੂੰ ਵੀ ਇਹ ਕਹਿਣਾ ਪਿਆ ਕਰਨਾ ਵੀ ਭਾਈ ਸਾਹਿਬ ਉਦੋਂ ਦੱਸੀ ਕਿੱਥੇ ਸਮਾਨ ਪਿਆ। ਵੀ ਐਗਜ਼ੈਕਟਲੀ ਜਿੱਦਾਂ ਅਸੀਂ ਆਪਣੇ ਕਸਟਮਰਸ ਨੂੰ ਟ੍ਰੀਟ ਕਰਨ ਲਈ ਆਪਣੇ EMPLOYEES ਨੂੰ ਟ੍ਰੇਨ ਕਰਦੇ, ਮੈਨੂੰ ਲੱਗਦਾ ਚੋਰਾਂ ਨੂੰ ਵੀ ਟ੍ਰੇਨ ਕਰਨਾ ਪਿਆ ਕਰਨਾ ਵੀ ਭਾਈ ਆਜ ਨੂੰ ਦੱਸੀਏ ਸਾਡਾ ਸਮਾਨ ਕਿੱਥੇ ਪਿਆ ਆ। ਉਹ ਵੀਡੀਓ ਮੈਂ ਵੇਖੀ ਸੀਗੀ ਤੁਹਾਡੇ ਵਾਲੇ ਪ੍ਰੋਗਰਾਮ ਤੇ, ਮੈਨੂੰ ਤਾਂ ਉਦੋਂ ਤੱਕ ਪਤਾ ਵੀ ਨਹੀਂ ਸੀਗਾ। ਉਹ ਤੁਸੀਂ ਲਾਈਕ ਆਲਮੋਸਟ ਮੇਰੇ ਖਿਆਲ 55 ਗੈਲਨ ਦਾ ਡਰਮ ਸੀਗਾ ਜਿਹੜਾ ਉਹ ਲੈ ਕੇ ਆਇਆ ਬੰਦਾ ਭਾਜੀ। ਇੱਕ ਪੈਕ ਸਿਗਰਟ ਦੀ ਕੀਮਤ ਆਲਮੋਸਟ $12 ਹੈ ਇਸ ਵੇਲੇ। ਬਿਲਕੁਲ ਜੀ। ਤੇ ਹੁਣ ਜਿਹੜੇ ਬੰਦੇ ਸੁਣਦੇ ਮੈਂ ਉਹਨਾਂ ਨੂੰ ਦੱਸਦਾ ਵੀ ਸਾਡੀ ਆਪਣੀ ਉਹਦੇ ਵਿੱਚ ਜਿਹੜਾ ਸਾਡਾ ਪ੍ਰੋਫਿਟ, ਨੈਟ ਪ੍ਰੋਫਿਟ ਹੁੰਦਾ ਨਾ, ਸਾਡਾ 6 ਤੋਂ 8% ਹੁੰਦਾ ਆ। ਅਸੀਂ ਘੱਟੋ ਘੱਟ 4 ਕਾਰਟਨ ਵੇਚੀਏ ਤਾਂ ਇੱਕ ਪੈਕ ਦੇ ਵਿੱਚ ਇੱਕ ਪੈਕ ਦੇ ਪੈਸੇ ਬਣਦੇ, ਜਿੰਨੇ ਉਹ ਬੰਦਾ ਭਰੀ ਜਾਂਦਾ। ਘੱਟੋ ਘੱਟ ਉਹਨੇ $8-10,000 ਦਾ ਸਮਾਨ ਉਸ ਡਰਮ ਦੇ ਵਿੱਚ ਪਾਇਆ ਸੀਗਾ। ਹੁਣ ਰਹੀ ਗੱਲ ਇਹ ਕਿ ਅਸੀਂ, ਚਲੋ ਬਾਕੀ ਸਾਰਾ ਕੁਝ ਤਾਂ ਤੁਸੀਂ ਭਾਜੀ ਪਿਛਲੇ 7-8 ਦਿਨ ਤੋਂ ਸਾਰਾ ਐਜੂਕੇਟ ਕਰ ਰਹੇ ਆ ਕਿ ਭਾਈ ਆਹ ਪ੍ਰੋਬਲਮ ਹੈ ਇਸ ਬਿੱਲ ਦੇ ਵਿੱਚ, ਤੁਹਾਨੂੰ ਸਾਰੇ ਸਟੋਰਾਂ ਵਾਲਿਆਂ ਨੂੰ ਫੜਨਾ ਪੈਣਾ, ਚਾਹੇ ਤੁਹਾਡੇ ਕੋਲ ਇੱਕ ਹੈ ਤਾਂ ਚਾਹੇ ਤੁਹਾਡੇ ਕੋਲ 100 ਆ। ਇਹਦੀ ਨੁਕਸਾਨ ਸਾਰਿਆਂ ਨੂੰ ਹੋਣਾ ਆ। ਅੱਜ ਸਵੇਰੇ ਹੀ ਮੇਰੀ ਗੱਲ ਹੁੰਦੀ ਸੀ, ਮੇਰੇ ਭਰਾ ਜੀ ਇੱਥੇ ਰੰਧਾਵਾ ਗਰੁੱਪ ਵਾਲੇ, ਪ੍ਰਭਜੋਤ ਸਿੰਘ ਰੰਧਾਵਾ ਤੇ ਜਗਜੀਤ ਸਿੰਘ ਰੰਧਾਵਾ, ਉਹਨਾਂ ਦੇ 50-60 ਸਟੋਰ ਆ ਭਾਜੀ ਇਸ ਏਰੀਏ ਦੇ ਵਿੱਚ। ਤੇ ਬਾਕੀ ਆਪਣੇ ਪੰਜਾਬੀ ਬੰਦਿਆਂ ਦੇ ਪਾ ਕੇ ਅਸੀਂ ਸਾਰੇ ਜਾਣੇ ਰਲ ਕੇ ਜਿੰਨੇ ਵੀ ਹੈਗੇ, ਸਾਡਾ ਆਲਮੋਸਟ ਲਾਈਕ 150-200 ਸਟੋਰ ਹੈ ਇਸ ਏਰੀਏ ਦੇ ਵਿੱਚ, ਜਿੰਨੇ ਬੰਦੇ ਹੀ ਸਾਰੇ ਇੱਥੇ ਬੈਠੇ ਆ। ਤੁਸੀਂ ਕੋਈ ਵੀ ਪ੍ਰੋਗਰਾਮ ਤੁਸੀਂ ਕਾਲ ਕਰਦੇ ਆ ਕਿ ਭਾਈ ਅਸੀਂ ਸਟੋਰ 2 ਘੰਟੇ ਲਈ ਬੰਦ ਕਰਨੇ ਆ, 4 ਘੰਟੇ ਲਈ ਬੰਦ ਕਰਨੇ ਆ, ਜਾਂ 10 ਘੰਟੇ ਲਈ ਬੰਦ ਕਰਨੇ ਆ ਪ੍ਰੋਟੈਸਟ ਕਰਨ ਲਈ, ਤਾਂ ਕਿ ਡੇਵਿਡ ਕੋਟੇਜੀ ਤੇ ਅਸੈਂਬਲੀ ਤੱਕ ਇਹਨਾਂ ਦੀ ਗੱਲ ਪਹੁੰਚੇ। ਅਸੀਂ ਸਾਰੇ ਤੁਹਾਡੇ ਨਾਲ ਖੜੇ ਆ। ਤੁਸੀਂ ਸਾਨੂੰ ਸਿਰਫ ਐਕਸ਼ਨ ਪ੍ਰੋਗਰਾਮ ਦੱਸਿਓ, ਅਸੀਂ ਮੋਹਰੇ ਹੋ ਕੇ। ਜਸਕਰਨ ਜੀ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ ਇੱਥੇ ਨਾ, ਇਹ ਨਾ ਵੇਟ ਨਾ ਕਰੋ, ਇੱਕ ਦੂਜੇ ਵੱਲ ਨਾ ਦੇਖਦੇ ਰਹੋ। ਹੁਣ ਇੱਕ ਫੈਸਲਾ ਲੈ ਲਓ ਵੀ ਆਪਾਂ ਇੰਨੀ ਦਿਨ ਆਹ ਤਰੀਕ ਨੂੰ ਇੰਨੇ ਵਜੇ ਕਰਨਾ ਆ, ਜਾਂ 1 ਦਿਨ ਲਈ ਕਰਨਾ, 2 ਘੰਟਿਆਂ ਲਈ ਕਰਨਾ, ਕੀ ਕਰਨਾ, ਸੈਕਰਾਮੈਂਟੋ 'ਚ ਜਾਣਾ, ਕੈਲੀਫੋਰਨੀਆ ਵਾਲਿਆਂ ਨੂੰ ਮੋਹਰੇ ਜਾ ਕੇ ਰਾਜਧਾਨੀ ਦੇ ਵਿੱਚ ਜਾ ਕੇ ਕਰਨਾ ਆ। ਸੋ ਇਹ ਫੈਸਲਾ ਲੈ ਕੇ ਇੱਕ ਦੂਜੇ ਵੱਲ ਦੇਖਦੇ ਰਹੋਗੇ ਤਾਂ ਉਹਨੇ ਚਿਰ ਨੂੰ ਲੇਟ ਹੋ ਜਾਣਾ। ਇਸ਼ੂ ਜਿਹੜਾ ਹੁਣ ਹੌਟ ਆ ਤੇ
ਗਰਮ ਲੋਹੇ ਤੇ ਹੀ ਥੋੜਾ ਮਾਰਨ ਦਾ ਫਾਇਦਾ ਹੈ। ਨਾਲੇ ਗਰਮ ਜਸਕਰਨ ਥੋੜ੍ਹੇ ਭਾਜੀ ਪਤਾ ਥੋੜ੍ਹਾ- ਕੀ ਆ, ਹੁਣ ਗਰਮ ਇਲੈਕਸ਼ਨ ਆ ਰਹੀ ਆ, ਹਾਂਜੀ, ਇਸ ਮੁੱਦੇ ਨੂੰ ਹਾਂਜੀ। ਜਿਹੜੇ ਕੰਜ਼ਰਵੇਟਿਵ ਮੀਡੀਆ ਉਹਨਾਂ ਨੇ ਬਹੁਤ ਚੱਕਿਆ ਹਨਾ, ਤੇ ਵੀ ਦੇਖੋ ਹਾਂਜੀ। ਕੈਲੀਫੋਰਨੀਆ ਦਾ ਕੀ ਹਾਲ ਆ। ਸੋ ਮੈਂ ਆਪਾਂ ਇਹ ਵੀ ਨਹੀਂ ਚਾਹੁੰਦੇ ਵੀ ਆਪਣੇ ਬੰਦਿਆਂ ਦਾ ਕੋਈ ਨੁਕਸਾਨ ਹੋਵੇ। ਮੈਂ ਕਹਿੰਦਾ 3 ਘੰਟੇ 2 ਨਹੀਂ, ਚਾਹੇ 1 ਘੰਟੇ ਲਈ ਬੰਦ ਹੋਵੇ, ਵੀ ਉਸ ਘੰਟੇ 'ਚ ਅਸੀਂ 12 ਤੋਂ 1 ਵਜੇ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਦੇ ਅੱਗੇ ਪ੍ਰੋਟੈਸਟ ਕਰਨਾ। ਉਸ ਟਾਈਮ ਤੇ ਸਾਡੇ ਸਟੋਰ ਬੰਦ ਹੋਊਗੇ, ਤੇ ਸਾਰੇ ਮੀਡੀਆ ਜਿਹੜਾ ਇੰਗਲਿਸ਼ ਮੀਡੀਆ ਟੀਵੀ ਉਹਨਾਂ ਨੂੰ ਨਿਊਜ਼ ਦਿਓ, ਇਹ ਬਹੁਤ ਬਿਗ ਹੋਊਗਾ। ਆਪਣੇ ਪਰ- ਸਟੋਰਾਂ ਦੇ ਬਾਹਰ ਹੀ ਫੱਟੀਆਂ ਲੈ ਕੇ ਖੜ ਜਿਓ ਵੀ ਅਸੀਂ ਤਾਂ ਬੰਦ ਕੀਤਾ ਭਾਜੀ ਹੈ। ਤੁਸੀਂ ਸ਼ਾਮ ਨੂੰ ਮੈਂ ਤੁਹਾਨੂੰ ਆਪਣੇ ਇੱਥੇ ਜਿਹੜੇ ਸਾਡੇ ਹੈਗੇ ਆ 10-12 ਬੰਦੇ, ਕਿਉਂਕਿ ਸਾਡੀ ਕੋਈ ਆਪਣੀ ਨਾ ਤਾਂ ਯੂਨੀਅਨ ਹੈ ਨਾ ਕੋਈ ਸਾਡੀ ਕਮੇਟੀ, ਮੈਨੂੰ ਇਹ ਵੀ ਪਤਾ ਕਿ ਸਾਡੇ ਪੰਜਾਬੀ ਬੰਦਿਆਂ ਨੇ ਸਿਰਫ ਆਪਣਾ ਨਾਂ ਬਣਾਉਣ ਲਈ, ਅਖਬਾਰਾਂ 'ਚ ਫੋਟੋਆਂ ਦੇਣ ਲਈ, ਵਾਸ਼ਿੰਗਟਨ ਡੀਸੀ ਦੀਆਂ ਚੱਕਰ ਲਾਉਣ ਲਈ ਮੇਰੀ ਇਸ ਪੋਲੀਟੀਸ਼ੀਅਨ ਦੇ ਨਾਲ ਗੱਲ ਹੈ, ਤੇ ਮੇਰੀ ਇਹਦੇ ਨਾਲ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਮੈਂ ਪਰਸਨਲੀ ਬੰਦਿਆਂ ਨੂੰ ਜਾਣਦਾ, 3-4 ਐਸੋਸੀਏਸ਼ਨਸ ਬਣੀਆਂ ਆ, ਉਹ ਇੱਕ ਢੇਲੇ ਦਾ ਕੰਮ ਨਹੀਂ ਕਰਦੇ ਸਾਡੇ, ਜਦ ਕੋਈ ਹੈਗੇ ਵੀ ਸਟ੍ਰਿਕਟਲੀ ਸਪੈਸੀਫਿਕਲੀ ਕਨਵੀਨੀਅੰਸ ਸਟੋਰ ਐਂਡ ਗੈਸ ਸਟੇਸ਼ਨ ਵਾਲਿਆਂ ਲਈ ਆ, ਜਾਂ ਫਾਸਟ ਫੂਡ ਜਿਹੜੇ ਹੈਗੇ ਉਹਨਾਂ ਲਈ ਆ। ਉਹ ਬੰਦੇ ਇਸ ਮੁੱਦੇ ਤੇ ਕਿਸੇ ਨੇ ਨਹੀਂ ਬੋਲੇ ਹੈਗੇ। ਮੈਂ ਉਹਨਾਂ ਨਾਲ ਵੀ ਗੱਲ ਕਰੂੰਗਾ। ਅੱਜੇ ਅਸੀਂ ਗੱਲ ਕਰਕੇ ਸ਼ਾਮ ਨੂੰ ਤੁਹਾਨੂੰ ਦੱਸਦੇ ਕਿ ਅਸੀਂ ਕਿੰਨੇ ਵਜੇ ਕਿੰਨੇ ਸਟੋਰ ਬੰਦ ਸਾਡੇ ਸਟੋਰ ਆ। ਮੈਂ ਤੁਹਾਨੂੰ ਇਹ ਗਰੰਟੀ ਕਰਦਾ ਕਿ ਸਾਡਾ 150-200 ਸਟੋਰ ਇਸ ਏਰੀਆ ਦੇ ਵਿੱਚ ਅਸੀਂ ਬੰਦ ਕਰ ਦੇਵਾਂਗੇ। 1 ਘੰਟੇ ਲਈ ਕਰੀਏ, 2 ਲਈ ਕਰੀਏ। ਉਸ ਤੋਂ ਬਾਅਦ ਇਹ ਆ ਕਿ ਅਸੀਂ ਤੁਹਾਨੂੰ ਦੱਸ ਦਿੰਦੇ ਕਿ ਅਸੀਂ ਕਿਹੜੇ ਦਿਨ ਤੋਂ ਜਾਵਾਂਗੇ। ਤੁਸੀਂ ਸਾਨੂੰ ਦੱਸ ਦਿਓ ਅਸੀਂ ਕਿਹੜੇ ਦਿਨ ਆਈਏ। ਅਸੀਂ ਸਾਰੇ ਜਣੇ ਇੱਥੋਂ, ਮੇਰੀ ਜ਼ਿੰਮੇਵਾਰੀ ਆ ਕਿ ਵਿਲੀਅਮਸ ਤੋਂ ਲੈ ਕੇ ਓਰੇਗਨ ਦੇ ਬਾਰਡਰ ਤੱਕ ਜਿੰਨੇ ਵੀ ਵੱਧ ਤੋਂ ਵੱਧ ਸਟੋਰ ਮਾਲਕ ਹੈਗੇ ਆ ਪੰਜਾਬੀ, ਅਸੀਂ ਸਾਰਿਆਂ ਨੂੰ ਲੈ ਕੇ ਆਵਾਂਗੇ। ਕਾਲ ਤੁਸੀਂ ਕਰ ਦਿਓ, ਆਵਾਂਗੇ ਅਸੀਂ। ਉਹ ਤੁਸੀਂ ਸਾਡੇ ਭਲੇ ਲਈ ਕਰ ਰਹੇ ਆ। ਤੁਸੀਂ ਜੇ ਕਹੋਗੇ ਕਿ ਨਹੀਂ ਜੀ ਤੁਸੀਂ ਜਸਕਰਨ ਭਾਜੀ ਆਪਾਂ ਅਗਲੇ ਸੋਮਵਾਰ ਨੂੰ ਇਹ ਕੰਮ ਕਰਨਾ, ਅਸੀਂ ਸੋਮਵਾਰ ਨੂੰ ਉੱਥੇ ਜਿੰਨੇ ਵਜੇ ਤੁਸੀਂ ਕਹੋਗੇ ਉਹ ਪਲੱਸ ਮੈਂ ਇਸ ਵੇਲੇ ਔਨ ਬਿਹਾਫ ਆਫ ਰੰਧਾਵਾ ਗਰੁੱਪ ਐਂਡ ਅਦਰ ਜਿਹੜੇ ਬੰਦੇ ਹੈਗੇ, ਕੁਮਾਰ ਸਾਹਿਬ ਗਿਲਦਾ ਹੈਗੇ, ਜਾਂ ਸਾਡੇ ਜਿੰਨੇ ਸਟੋਰ ਆ, ਅਸੀਂ ਆਪਣੇ EMPLOYEES ਨੂੰ ਤਨਖਾਹ ਵੀ ਦੇਵਾਂਗੇ। ਅਸੀਂ ਉਹਨਾਂ ਨੂੰ ਇਹ ਵੀ ਕਹਾਂਗੇ ਭਾਈ ਸਟੋਰ ਬੰਦ ਕਰਕੇ ਜਿੰਦਾ ਲਾ ਕੇ ਬਾਹਰ ਤਾਕੀ ਫੜ ਕੇ ਖੜ ਜਾਓ ਆਪਣੇ ਐਕਸਪੈਂਸ ਤੇ। ਅਸੀਂ ਸੋ ਉਹਦੇ ਨਾਲ ਪਤਾ ਕੀ ਆ, ਜ਼ਰੂਰ ਕਰ ਸਕਦੇ ਹਾਂ। ਹਾਂਜੀ ਜਸਕਰਨ ਭਾਜੀ, ਉਹਦੇ ਨਾਲ ਕੀ ਹੋਊਗਾ ਵੀ ਜੇ 1 ਘੰਟੇ ਲਈ ਬੰਦ ਕਰੋਗੇ ਤੁਸੀਂ, ਬਾਹਰ ਚਾਹੇ ਜਿਹੜਾ EMPLOYEE ਆ ਉਹ ਫੜ ਕੇ ਖੜਾ ਹੋਵੇ, ਤੇ ਉਹ ਜਿੰਨੇ ਵੀ ਲੋਕ ਉੱਥੇ ਆਊਗੇ ਉਹਨਾਂ ਨੂੰ ਪਤਾ ਲੱਗੂਗਾ ਵੀ ਕੀ ਕਾਰਨ ਆ ਵੀ ਇੰਨੀਆਂ ਚੋਰੀਆਂ ਵਧੀਆਂ, ਰੋਬਰੀਆਂ ਵਧੀਆਂ, ਆਹ ਬਿੱਲ ਆ ਰਿਹਾ। ਤੇ ਬਾਕੀ ਸੈਕਰਾਮੈਂਟੋ 'ਚ ਪਰਿਵਾਰਾਂ ਸਮੇਤ ਆਓ, ਇਹ ਨਹੀਂ ਵੀ ਇਕੱਲੇ ਜਾਣੇ ਚੱਲ ਜਾਓ, ਆਪਣੇ ਭੈਣਾਂ ਨੂੰ, ਵਾਈਫ, ਨਿਆਣਿਆਂ ਨੂੰ, ਜੋ ਛੁੱਟੀਆਂ ਅੱਜ ਕੱਲ ਲਿਆ ਕੇ ਉੱਥੇ 500-700 ਬੰਦਾ ਹੋਵੇ ਤੇ ਮੀਡੀਆ 'ਚ ਆਵੇ ਤਾਂ ਪਤਾ ਲੱਗੇ, ਕੋਈ ਨਾ ਕੋਈ ਇਹਦੇ ਤੇ ਐਕਸ਼ਨ ਹੋਵੇ। ਕੁਝ ਕੁ ਲੋਕ ਵਿਰੋਧ ਕਰ ਰਹੇ ਆ, ਪਰ ਪ੍ਰੋਬਲਮ ਇਹ ਆ ਅਨਫੋਰਚੂਨੇਟ ਬਟ ਆਪਣਾ ਲੋਕ ਕੋਈ ਬੋਲੇ ਨਹੀਂ ਰਿਹਾ ਹੈਗਾ ਇਹਦੇ ਮਾਮਲੇ ਦੇ ਵਿੱਚ, ਹਨਾ। ਭਾਜੀ ਆਪਣੇ ਲੋਕਾਂ ਦੀ ਗੱਲ ਨਾ, ਆਮ ਸੌਰੀ, ਕਈਆਂ ਨੇ ਕਹਿਣਾ ਚਲੋ ਠੀਕ ਹੈ ਅਸੀਂ ਵੀ ਹਾਕੀ ਦਾ ਟੂਰਨਾਮੈਂਟ ਕਰਵਾਉਣੇ, ਸਾਡੇ ਲੋਕਾਂ ਦੀ ਨਾ ਸਿਰਫ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਤੱਕ, ਆਪਣੀਆਂ ਅਖਬਾਰਾਂ 'ਚ ਫੋਟੋਆਂ ਦਿਵਾਉਣ ਤੱਕ ਰਹਿ ਗਿਆ ਕੰਮ। ਉਸ ਤੋਂ ਬਾਅਦ ਇਹ ਢੇਲੇ ਦਾ ਕੰਮ ਨਹੀਂ ਕਰਦੇ ਕਿਸੇ ਦਾ, ਜਾਂ ਗੁਰਦੁਆਰਿਆਂ 'ਚ ਲੜ ਲੈਂਦੇ ਆ ਜਾ ਕੇ, ਤੇ ਜਾਂ ਕੋਈ ਹੋਰ ਕੰਮ ਕਰ ਲੈਂਦੇ ਆ। ਸੌਰੀ, ਕਈਆਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਹੈਗੀ। ਤੁਹਾਡੀ ਇਹ ਗੱਲ ਮੈਨੂੰ ਬਹੁਤ ਪਿਆਰੀ ਲੱਗੀ ਕਿ ਚਾਹੇ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ 2-4 ਹਜ਼ਾਰ ਸਟੋਰ ਤੋਂ ਬਚੀ ਜਾਵੇ, ਕਿਤੇ ਨਹੀਂ ਜੀ ਮੇਰਾ ਘਰ ਚੱਲੀ ਜਾਂਦਾ ਆ। ਹੁਣ ਜਿਹੜੇ ਬੰਦੇ ਨੇ ਨਵਾਂ ਲੈਣਾ ਜਾਂ ਜਿਹਨੇ ਨਵਾਂ ਲਿਆ ਆ, ਭਾਜੀ ਸਾਡੇ ਸਟੋਰਾਂ ਦੀ ਜਿਹੜੀ ਪਰਸੈਂਟੇਜ ਆ ਨਾ, 6 ਤੋਂ 8% ਸਾਡੇ ਸ਼ਾਪ ਲਿਫਟਿੰਗ ਹੁੰਦੀ ਆ ਮਹੀਨੇ, ਜਿਹਨੂੰ ਕਿ ਅਸੀਂ ਰੋਕ ਹੀ ਨਹੀਂ ਸਕਦੇ ਹੈਗੇ। ਉਹ ਕਿਸੇ ਨੇ ਕੈਂਡੀ ਚੱਕ ਕੇ ਜੇਬ 'ਚ ਪਾ ਲਈ, ਕਿਸੇ ਨੇ ਉਹ ਚੱਕ ਲਿਆ। ਹੁਣ ਜੇ ਲੋਕੀ ਝੋਲੇ ਭਰ ਕੇ ਤੁਰਨ ਲੱਗ ਪਏ ਕਿ ਅਸੀਂ ਉਹਨਾਂ ਨੂੰ ਕੁਝ ਕਹਿ ਹੀ ਨਹੀਂ ਸਕਦੇ ਹੈਗੇ, ਤਾਂ ਫਿਰ ਅਸੀਂ ਇਹ ਕਰ ਸਕਦੇ ਹਾਂ ਵੀ ਅਸੀਂ ਸਾਰੇ ਸਟੋਰਾਂ ਨੂੰ ਜਿਹੜੇ ਆਹ ਹੁੰਦੇ ਆ ਬੋਰਡ ਅਪ ਕਰ ਦੋ, ਫਿਰ ਇੱਕ ਵਿੰਡੋ ਖੋਲ ਲੈਂਦੇ ਆ ਕਿ ਭਾਈ ਠੀਕ ਆ, ਇਹਦੇ ਵਿੱਚ ਹੀ ਤੁਸੀਂ ਸਾਨੂੰ ਸਮਾਨ ਦੱਸ ਦਿਓ ਕਿਹੜਾ ਲੈਣਾ, ਪੈਸੇ ਦੇ ਦਿਓ, ਤੁਸੀਂ ਤੁਹਾਨੂੰ ਸਮਾਨ ਬਣਾਇਆ ਕਰੇ। ਜਿੱਦਾਂ ਓਕਲੈਂਡ ਦੇ ਗੈਸ ਸਟੇਸ਼ਨਾਂ 'ਚ ਰਾਤ ਨੂੰ ਹੁੰਦਾ ਹੈ। ਐਗਜ਼ੈਕਟਲੀ ਹਾਂਜੀ, ਐਗਜ਼ੈਕਟਲੀ ਉਹੀ ਆ ਨਾ। ਤੁਸੀਂ ਬੁਲੇਟ ਪ੍ਰੂਫ ਸ਼ੀਸ਼ੇ ਲਾ ਲਓ, ਬੰਬ ਪ੍ਰੂਫ ਸ਼ੀਸ਼ੇ ਲਾ ਲਓ, ਤੇ ਉਹਦੇ ਵਿੱਚ ਸਮਾਨ ਫੜਾਓ। ਫਿਰ ਕਨਵੀਨੀਅੰਸ ਸਟੋਰ ਕਾਹਦੇ ਰਹਿ ਗਏ ਜੀ? ਬਿਲਕੁਲ ਉਹ ਕਨਵੀਨੀਅੰਸ ਸਟੋਰ ਤੇ ਠੀਕ ਹੈ। ਅਸੀਂ ਕਈ ਵਾਰੀ ਲੋਕੀ ਕਹਿੰਦੇ ਨਹੀਂ ਯਾਰ ਵਾਲਮਾਰਟ ਤੇ ਚੀਜ਼ $1 ਦੀ ਮਿਲਦੀ, ਤੁਸੀਂ ਸਵਾ ਦੀ ਦੇਣ ਡਏ ਆ। ਅਸੀਂ ਇਹਨੂੰ ਕਨਵੀਨੀਅੰਸ ਸਟੋਰ ਇਸੇ ਕਰਕੇ ਕਹਿੰਦੇ ਵੀ ਤੁਹਾਨੂੰ ਵਾਲਮਾਰਟ ਤੇ ਲਾਈਨ 'ਚ ਵੇਟ ਨਹੀਂ ਕਰਨੀ ਪੈਣੀ, ਦੂਰ ਨਹੀਂ ਜਾਣਾ ਪੈਣਾ, ਤੁਹਾਡੇ ਘਰ ਦੇ ਲਾਗੇ, ਇਸ ਲਈ। ਨਾਲੇ ਉਸ ਤੋਂ ਬਿਨਾਂ ਹੁਣ ਤੁਸੀਂ ਦੇਖੋ ਨਾ ਕ੍ਰਾਈਮ ਕਿੰਨਾ ਵਧਿਆ ਆ, ਕਿੰਨੇ ਆ ਪਿਛਲੇ 2 ਮਹੀਨਿਆਂ 'ਚ ਮੇਰੇ ਖਿਆਲ ਨਾਲ 3 ਕਿ 4 ਮੁੰਡੇ ਆਪਣੇ ਜਿਨ੍ਹਾਂ ਦੀ ਮੌਤ ਹੋਈ ਆ, ਹਨਾ, ਰੋਬਰੀ ਦੇ ਮਾਮਲੇ ਦੇ ਵਿੱਚ। ਇੱਧਰ ਵਾਈਸੇਲੀਆ 'ਚ ਹੋਈ, ਸਦਰਨ ਕੈਲੀਫੋਰਨੀਆ 'ਚ ਹੋਈ। ਸੋ ਬਹੁਤ ਖਤਰਨਾਕ ਜੌਬ ਬਣੀ ਹੋਈ ਹੈਗੀ ਆ। ਸੋ ਇਹਦੇ ਸੰਬੰਧ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਸਕਰਨ ਸਿੰਘ ਸੋਤਾ ਭਾਜੀ ਦਾ ਨੰਬਰ ਸਾਡੇ ਕੋਲ ਹੈਗਾ, ਜੇ ਕਿਸੇ ਸਟੋਰ ਵਾਲੇ ਨੇ ਉਹਨਾਂ ਨਾਲ ਵੀ ਕੰਟੈਕਟ ਕਰਨਾ। ਬਾਕੀ ਜੇ ਤੁਸੀਂ ਪੰਜਾਬੀ ਰੇਡੀਓ USA ਤੇ 408-272-5200 ਤੇ ਕਾਲ ਕਰ ਦਿਓ। ਪਰ ਇਹ ਕਰਨਾ ਤੁਹਾਨੂੰ ਇਮੀਡੀਏਟਲੀ ਪੈਣਾ ਹੈਗਾ ਕੁਝ ਦਿਨਾਂ ਦੇ ਵਿੱਚ। ਤੇ ਕੋਈ ਵੀ ਜਿਹੜਾ ਮੈਸੇਜ ਹੋਊਗਾ ਨਾ, ਉਹ ਆਪਾਂ ਇਮੀਡੀਏਟਲੀ, ਜਿਹੜਾ ਚਾਹੇ ਸਾਨੂੰ ਸਾਰੇ ਪ੍ਰੋਗਰਾਮਾਂ 'ਚ ਦੱਸਣਾ ਪਵੇ, ਉਹ ਆਪਾਂ ਦੱਸਾਂਗੇ, ਕਿਉਂਕਿ ਆਪਣੀ ਕਮਿਊਨਿਟੀ ਦਾ ਕੰਮ ਸਾਰਿਆਂ ਨੇ ਇੰਨੀ ਮਿਹਨਤ ਕਰਕੇ ਇਹ ਬਿਜ਼ਨੈਸ ਬਣਾਏ ਹੈਗੇ ਆ।
ਤੇ ਟਰੱਕਾਂ ਵਾਲਿਆਂ ਦਾ ਤਾਂ ਅੱਗੇ ਬੁਰਾ ਹਾਲ ਆ, ਤੁਹਾਨੂੰ ਪਤਾ ਹੀ ਆ। ਤੇ ਜੇ ਫਿਰ ਹੁਣ ਸਟੋਰ ਵਾਲਿਆਂ ਦਾ ਵੀ ਇਹ ਹਾਲ ਹੋਇਆ ਤਾਂ ਫਿਰ ਆਪਣੀ ਕਮਿਊਨਿਟੀ ਤੇ ਬਹੁਤ ਅਸਰ ਪੈਣਾ ਇਹਦਾ। ਨਹੀਂ ਭਾਜੀ, ਜਿੱਦਾਂ ਤੁਸੀਂ, ਮੈਂ ਆਪਣੇ ਜਿੰਨੇ ਵੀ ਸੁਣਨ ਵਾਲੇ ਸਾਡੇ ਸਰੋਤੇ ਆ ਉਹਨਾਂ ਤੱਕ ਇਹ ਗੱਲ ਅਸੀਂ ਜ਼ਰੂਰ ਪਹੁੰਚਾਉਣੀ ਚਾਹੁੰਦੇ ਆ ਵੀ ਤੁਸੀਂ, ਜੇ ਤੁਹਾਡਾ ਆਪਣਾ ਸਟੋਰ ਨਹੀਂ ਵੀ ਹੈਗਾ, ਤੁਸੀਂ ਪ੍ਰੋਗਰਾਮ ਇਹ ਸੁਣ ਰਹੇ ਹੋ ਰੇਡੀਓ USA ਤੇ, ਤੁਹਾਨੂੰ ਜਿਹੜੇ ਜਾਣ ਪਛਾਣ ਵਾਲੇ ਕੋਈ ਸਟੋਰਾਂ ਦੇ ਮਾਲਕ ਹੈਗੇ ਆ ਉਹਨਾਂ ਨੂੰ ਦੱਸੋ ਕਿ ਭਾਈ ਤੁਸੀਂ ਰੇਡੀਓ USA ਤੇ ਤੁਸੀਂ ਫੋਨ ਤੇ ਗੱਲ ਕਰ ਲਓ, ਕਰਨਵੀਰ ਸਿੰਘ ਨਾਲ ਗੱਲ ਕਰ ਲਓ, ਹਰਜੋਤ ਭਾਜੀ ਨਾਲ ਗੱਲ ਕਰ ਲਓ। ਅਸੀਂ ਚਾਹੁੰਦੇ ਹਾਂ ਕਿ ਮੇਨ ਨੰਬਰ, ਮੈਨੂੰ ਆਪਣਾ ਨੰਬਰ ਦੇਣ 'ਚ ਕੋਈ ਇਤਰਾਜ਼ ਨਹੀਂ ਗਾ, ਤੁਸੀਂ ਹਰਜੋਤ ਭਾਜੀ ਤੋਂ ਜਿਹੜਾ ਮਰਜ਼ੀ ਮੇਰਾ ਨੰਬਰ ਲੈ ਸਕਦਾ ਆ। ਤੇ ਦੂਜੀ ਗੱਲ, ਅਸੀਂ ਤੇ ਚਾਹਾਂਗੇ ਕਿ ਹੁਣ ਰੇਡੀਓ USA ਨੇ ਇਹ ਇੱਕ ਸਾਡੀ ਕਮਿਊਨਿਟੀ ਦਾ ਮੁੱਦਾ ਸਾਡਾ ਨਹੀਂ, ਇਹਦੇ ਵਿੱਚ ਗੋਰਿਆਂ ਕਾਲਿਆਂ ਚਿੱਟਿਆਂ ਸਾਰਿਆਂ ਦੇ ਸਟੋਰ ਆਉਂਦੇ ਆ, ਪਰ ਸਾਡੇ ਲੋਕਾਂ ਦੇ ਸਟੋਰ ਅਸੀਂ ਜ਼ਿਆਦਾ ਕਰਕੇ ਨਹੀਂ ਚਾਹੁੰਦੇ ਕਿ ਠੀਕ ਹੈ ਜੀ ਪਹਿਲਾਂ ਆਪਣੇ ਬੰਦਿਆਂ ਨੂੰ ਕਾਲ ਕਰੀਏ ਕਿ ਭਾਈ ਤੁਸੀਂ ਅਗਲੇ ਹਫਤੇ ਦਾ ਜਿਹੜਾ ਮਰਜ਼ੀ ਦਿਨ ਮੈਥ ਲਓ ਭਾਜੀ, ਤੁਸੀਂ ਰੇਡੀਓ USA ਨੇ ਇਹ ਪ੍ਰੋਗਰਾਮ ਦਾ ਇਹ ਮੁੱਦਾ ਚੁੱਕਿਆ ਹੈ SB 553 ਦੇ ਅਗੇਂਸਟ, ਤੁਸੀਂ ਸਾਰਿਆਂ ਨੂੰ ਜਾਗਰੂਕ ਕੀਤਾ ਆ। ਲੀਡ ਲੈਣ ਨੂੰ ਮੈਂ ਤਾਂ ਅਸੀਂ ਤੁਹਾਡੇ ਨਾਲ ਖੜੇ ਆ, ਨਾਰਥਰਨ ਕੈਲੀਫੋਰਨੀਆ ਦੇ ਜਿੰਨੇ ਵੀ ਸਟੋਰ ਓਨਰਸ ਹੈਗੇ ਆ, ਤੁਸੀਂ ਕਾਲ ਕਰ ਦਿਓ ਅਗਲੇ ਸੋਮਵਾਰ ਦੀ, ਮੰਗਲਵਾਰ ਦੀ, ਬੁੱਧਵਾਰ ਦੀ, ਜਿਹੜਾ ਮਰਜ਼ੀ ਇੱਕ ਵੀਕ ਸਾਰਿਆਂ ਨੂੰ ਦੇ ਦਿਓ ਤੇ ਰੇਡੀਓ USA ਤੋਂ ਸਾਰੀ ਇਨਫੋਰਮੇਸ਼ਨ ਲੈ ਲੈਣ ਸਾਰੇ ਬੰਦੇ ਫੋਨ ਕਰਕੇ, ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਜਿੰਨੇ ਵੀ ਸਟੋਰਾਂ ਤੇ ਮਾਲਕ ਆ ਉਹਨਾਂ ਦੇ ਬੱਚੇ ਆ। ਤੇ ਸਕੂਲ ਖੁੱਲਣ ਤੋਂ ਪਹਿਲਾਂ ਆਪਾਂ ਨੂੰ ਸੈਕਰਾਮੈਂਟੋ ਸਾਡੀ ਕੈਪੀਟਲ ਦੇ ਵਿੱਚ ਜਾ ਕੇ ਇੱਕ ਵਾਰੀ ਉੱਥੇ ਜੇ 2-4 ਹਜ਼ਾਰ ਬੰਦਾ ਇਕੱਠਾ ਕਰਕੇ ਦੱਸ ਸਕਦੇ ਨਹੀਂ ਭਾਜੀ ਸਾਨੂੰ, ਅਸੀਂ ਵੀ ਪੜ੍ਹੇ ਲਿਖੇ, ਸਾਨੂੰ ਵੀ ਇਸ ਬਿੱਲ ਦਾ ਪਤਾ ਆ। ਤੇ ਤੁਸੀਂ ਅਗਲੇ ਹਫ਼ਤੇ ਦੀ ਭਾਜੀ ਜਿਹੜਾ ਮਰਜ਼ੀ ਦਿਨ ਡਿਸਾਈਡ ਕਰ ਲਓ, ਵੀ ਵਿਲ ਮੇਕ ਆਵਰ ਸੈਲਫ ਅਵੇਲੇਬਲ। ਥੈਂਕ ਯੂ ਜਸਕਰਨ ਜੀ, ਬਿਲਕੁਲ ਉੱਥੇ ਪਹੁੰਚਾਂਗੇ। ਬਿਲਕੁਲ, ਹਾਂਜੀ, ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਭਾਜੀ, ਰੇਡੀਓ USA ਭਾਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜਸਕਰਨ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੰਨੇ ਵੀ ਕਾਲਰ ਵੀ ਜੁੜ ਰਹੇ ਆ, ਹਰਜੋਤ ਸਿੰਘ ਜੀ, ਆਪਾਂ ਇੰਤਜ਼ਾਰ ਕਰਾਂਗੇ। ਅਸੀਂ ਤਾਂ ਦੇਖੋ ਹੋਕਾ ਦੇਣਾ ਆ, ਤੁਸੀਂ ਪ੍ਰੋਗਰਾਮ ਬਣਾ ਲਓ ਤੇ ਪ੍ਰੋਗਰਾਮ ਬਣਾ ਕੇ ਸਾਨੂੰ ਦੱਸ ਦਿਓ, ਅਸੀਂ ਦੱਸ ਦਾਂਗੇ ਬਾਕੀ ਸਾਰਿਆਂ ਤੱਕ। ਪਰ ਅਫਸੋਸ ਕਿਤੇ ਨਾ ਕਿਤੇ ਇਹ ਵੀ ਹੁੰਦਾ, ਇਹ ਘਟਨਾ ਹੋਣ ਤੋਂ ਬਾਵਜੂਦ ਬਾਅਦ ਦੇ ਵਿੱਚ ਵੀ ਕਈ ਜਿਹੜੇ ਸਟੋਰ ਦੇ ਉੱਤੇ ਜਾਓ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਆਹ ਕੁਛ ਜਿਹੜਾ ਉਹ ਹੋ ਚੁੱਕਾ ਆ ਤੇ ਆਹ ਕੁਛ ਆਉਣ ਜਾ ਰਿਹਾ ਆ। ਇਕੱਲਾ ਇਹੀ ਨਹੀਂ ਵੀ ਜਿਹੜਾ 553 ਨੂੰ ਰੋਕਣਾ, ਉਹ ਜਿਹੜਾ $950 ਵਾਲਾ ਗਾਹ ਪਿਆ ਆ ਨਾ, ਉਹਨੂੰ ਵੀ ਬਦਲਣ ਦੀ ਜਿਹੜੀ ਮੰਗ ਜ਼ਰੂਰ ਤੁਹਾਨੂੰ ਵਿੱਚ ਕਰਨੀ ਚਾਹੀਦੀ ਆ। ਸੋ ਰਾਜਕਰਮਵੀਰ ਸਿੰਘ ਜੀ, ਕੱਲਾ ਇਹ ਸਟੋਰਾਂ ਵਾਲੇ ਨਹੀਂ, ਆਮ ਵੀ, ਮੈਂ ਸਾਡਾ ਦੋਸਤ ਆ ਇੱਥੇ ਅਕਾਊਂਟੈਂਟ, ਉਹ ਕਹਿੰਦਾ ਵੀ ਮਾਰਗਨ ਹਿੱਲ ਮੈਂ ਇੱਕ ਸ਼ੂ ਸਟੋਰ 'ਚ ਗਿਆ ਤੇ ਉੱਥੇ ਰੋਬਰੀ ਹੋ ਰਹੀ ਸੀ ਹਨਾ, ਤੇ ਵਿਚਾਰੇ ਲੋਕ ਰੌਲਾ ਵੀ ਪਾ ਰਹੇ ਸੀ, ਉਹਨੇ ਬੜੇ ਬੈਗ ਭਰਿਓ ਹਨਾ, ਤੇ ਲੋਕ ਆਪਣੇ ਨਿਆਣਿਆਂ ਨੂੰ ਲੁਕੋ ਕੇ ਕਹਿੰਦਾ ਥੱਲੇ ਡਿੱਗੇ ਪਏ ਸੀ ਵੀ ਕਿਸੇ ਨਿਆਣੇ ਦੇ ਸੱਟ ਨਾ ਲੱਗ ਜਾਏ। ਜਦੋਂ ਆਪਾਂ ਵੀ ਗਏ ਆ ਸਾਨੂੰ ਵੀ ਕੀ ਪਤਾ ਵੀ ਹਨਾ ਵੀ ਉੱਥੇ ਕਿੱਥੇ ਕਦੋਂ ਕੀ ਹੋ ਜਾਣਾ। ਬਿਲਕੁਲ ਸਹੀ ਗੱਲ ਆ। ਜਦੋਂ ਜਿਹੜਾ ਕ੍ਰਿਮੀਨਲ ਮਾਈਂਡ ਆ ਉਹਨੂੰ ਖੋਲੀ ਇੰਨੀ ਮਿਲ ਜਾਣੀ, ਉਹਨਾਂ ਨੇ ਤਾਂ ਕਹਿਣਾ ਵੀ ਜਦੋਂ ਮਰਜ਼ੀ ਜਾਓ, ਜਿੱਦਾਂ ਮਰਜ਼ੀ ਆਓ। ਜਿੱਦਾਂ ਆਪਾਂ ਸ਼ਾਪਿੰਗ ਕਹਿੰਦੇ ਆ ਨਾ, ਜਦੋਂ ਮਰਜ਼ੀ ਜਿੱਦਾਂ ਮਰਜ਼ੀ ਕਰ ਲਓ, ਉਹ ਕਹਿੰਦੇ ਵੀ ਚੋਰੀ ਜਦੋਂ ਮਰਜ਼ੀ ਜਿੱਦਾਂ ਮਰਜ਼ੀ ਕਰ ਲਓ। ਹੁਣ ਉਹ ਹੋ ਗਿਆ ਇੱਕ ਨਵੇਂ ਤਰ੍ਹਾਂ ਦਾ ਕੈਲੀਫੋਰਨੀਆ 'ਚ ਟੂਰਿਜ਼ਮ ਆ ਰਿਹਾ ਆ, ਸ਼ਾਪ ਲਿਫਟਿੰਗ ਦਾ, ਜਿਹੜਾ ਸਮੈਸ਼ ਐਂਡ ਗ੍ਰੈਬ ਦਾ। ਬਾਹਰੋਂ ਲੋਕ ਆ ਰਹੇ ਆ ਵਿਸ਼ੇਸ਼ ਤੌਰ ਦੇ ਉੱਤੇ ਕੈਲੀਫੋਰਨੀਆ 'ਚ, ਵੀ ਇੱਥੇ ਕਿਹੜਾ ਕਿਸੇ ਨੇ ਕੁਛ ਕਹਿਣਾ ਆ, ਆਵਾਂਗੇ ਚੋਰੀ ਕਰਾਂਗੇ ਤੇ ਜਾਵਾਂਗੇ। ਭਾਈ ਸਤਰਕ ਰਹੋ ਕੀ ਕੁਛ ਜਿਹੜਾ ਚੱਲ ਰਿਹਾ। ਆਪਣੇ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਜੀ। ਜੀ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਇਹ ਵਿਸ਼ਾ ਬੜਾ ਮੰਨ ਲਓ ਗੰਭੀਰ ਆ ਜੀ ਤੇ ਫਿਕਰਮੰਦ ਆ। ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਜਿਹੜੀ ਕਾਲ ਦੇਣੀ ਇਹ ਸਾਨੂੰ ਸਾਡੇ ਜਿਹੜੇ ਸਟੋਰ ਵੀਰ ਓਨਰ ਆ ਜਾਂ ਇੰਪਲੋਈ ਆ ਉਹਨਾਂ ਨੂੰ ਦੇਣੀ ਚਾਹੀਦੀ, ਕਾਰਨ ਨਾ ਕਿ ਪੰਜਾਬੀ US ਨੂੰ ਦੇਣੀ, ਕਿਉਂਕਿ ਪੰਜਾਬੀ ਸਾਡੀ ਹੈਲਪ ਬਹੁਤ ਕਰਿਆ। ਉਹ ਨਹੀਂ ਤਾਂ ਮੰਨ ਲਓ ਸਾਡੇ ਤੋਂ ਸੁਨੇਹਾ ਪਹੁੰਚਾ ਸਕਦੇ ਸਾਰਿਆਂ ਤਾਈਂ ਤੇ ਮੀਡੀਆ 'ਚ ਪਹੁੰਚਾ ਸਕਦੇ, ਪਰ ਜਿਹੜਾ ਫੈਸਲਾ ਲੈਣਾ ਸਾਡੇ ਵੀਰਾਂ ਨੂੰ ਸਟੋਰ ਵਾਲਿਆਂ ਲੈਣਾ ਪੈਣਾ, ਇਹ ਜਿੱਦੀ ਛੇਤੀ ਹੋ ਸਕੇ। ਸਟੋਰ ਵੀਰ ਹੋ, ਸਟੋਰਾਂ 'ਚ ਇੰਪਲੋਈ ਕੰਮ ਕਰਦੇ ਜਾਂ ਉਹਨਾਂ ਦੇ ਪਰਿਵਾਰ ਆ ਜਿਹੜੇ ਨਾਲ, ਹੋਰ ਵੀ ਆਮ ਜਨਤਾ ਸਾਡੇ ਵਰਗੀ, ਅਸੀਂ ਵੀ ਸਾਨੂੰ ਨਾਲ ਆਉਣਾ ਚਾਹੀਦਾ, ਕਿਉਂਕਿ ਇਹ ਮਸਲਾ ਸਾਰਿਆਂ ਦਾ ਹੀ ਹੈ, ਇਹਨਾਂ ਰਲਿਆ ਹੈ। ਤੇ ਸਾਨੂੰ ਵੀ ਸਾਡਾ ਖਤਰਾ ਜਾਵੇ, ਕੋਈ ਸਟੋਰ ਤੇ ਜਾਂਦਾ ਸਾਨੂੰ ਪਤਾ ਨਹੀਂ ਉੱਥੇ ਕੀ ਹੋ ਰਿਹਾ। ਤੇ ਮੇਰੀ ਬੇਨਤੀ ਹੈ ਵੀ ਇੱਕ ਦੂਜੇ ਤੇ ਨਾ ਛੱਡੋ ਵੀਰੋ, ਆਪਦੇ ਛੇਤੀ ਤੋਂ ਛੇਤੀ ਫੈਸਲਾ ਲੈ ਕੇ ਇਹਦੀ ਕਾਲ ਦਿਓ, ਸਾਨੂੰ ਪੰਜਾਬੀ US ਨੂੰ ਦੱਸ ਦਿਓ, ਉਹ ਤੁਹਾਡਾ ਮਤ ਸੁਨੇਹਾ ਪਹੁੰਚਾ ਸਕਦੇ ਆ, ਨਾ ਕਿ ਉਹਨੇ ਫੈਸਲਾ ਲੈਣਾ ਤੁਹਾਡੀ ਜਗ੍ਹਾ। ਸਾਨੂੰ ਮੈਂ ਤਾਂ ਇਹੀ ਬੇਨਤੀ ਕਰਨੀ ਸੀ ਕਿ ਸਾਨੂੰ ਆਪ ਫੈਸਲਾ ਲੈਣਾ ਪੈਣਾ। ਇਹ ਜ਼ਰੂਰ ਛੇਤੀ ਕਰੋ, ਜਿੰਨੀ ਛੇਤੀ ਹੋਵੇ। ਇਹ ਕਾਨੂੰਨ ਇੱਦਾਂ ਬਣਾਉਂਦੇ ਕਿ ਕੁੰਡੀਆਂ 'ਚ ਬਹੁਤ ਪਤਾ ਨਹੀਂ ਲੱਗਦਾ ਵੀ ਕਿਹੜਾ ਲੱਗਦਾ ਇੱਦਾਂ ਸਾਡੇ ਹੱਕ 'ਚ ਆ, ਪਰ ਵਿੱਚੋਂ ਜਾਂ ਪਤਾ ਲੱਗਦਾ ਸਾਰਾ ਸਾਡੇ ਅੰਗੇਜ ਤੇ ਬਹੁਤ ਬਿੱਲ ਇੱਦਾਂ ਦੇ ਹੈਗੇ ਆ ਜਿਹਨਾਂ ਅੰਗੇਜ ਤੇ ਪਤਾ ਲੱਗਦਾ ਬਾਅਦ 'ਚ। ਤੇ ਪਲੀਜ਼ ਬੇਨਤੀ ਹੈ ਵੀ ਜਿੰਨੀ ਛੇਤੀ ਹੋ ਸਕੇ ਤੁਸੀਂ ਪੰਜਾਬੀ ਨੂੰ ਉਹਨਾਂ ਨੂੰ ਮਤਲਬ ਦੱਸੋ ਵੀ ਇਸ ਦਿਨ ਅਸੀਂ ਕਰਨਾ ਮੰਗਦੇ ਹੋ, ਤੁਹਾਡੀ ਕਾਲ ਦੇ ਸਕਣ। ਮੇਰੀ ਬੇਨਤੀ। ਧੰਨਵਾਦ ਗੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗੁਰਿੰਦਰ ਜੀ। ਅਭੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਭਾਈ 2 ਮਿੰਟ 'ਚ ਗੱਲ ਕਰਾਂਗਾ। ਵੈਸੇ ਪੋਲੀਟੀਸ਼ੀਅਨ ਦਾ ਇੰਡੀਆ ਦਾ ਥੋੜਾ ਬਹੁਤਾ ਐਕਸਪੀਰੀਅੰਸ ਹੁੰਦਾ ਮਾੜਾ ਮੋਟਾ, ਤੇ ਬਾਕੀ ਜਿਹੜੇ ਸਾਡੇ ਭਰਾ
ਜੋ ਅੱਜ ਕੱਲ੍ਹ ਚੱਲ ਰਿਹਾ ਹੈਗਾ, ਜਿੱਦਾਂ ਇਕੱਠ ਕਰਨ ਦੀ ਗੱਲ ਕਰ ਰਹੇ ਹੈਗੇ ਆ, ਇਹਦਾ ਵਿਰੋਧ ਜਿਹੜੇ ਆ ਨਾ, ਇੱਕ ਖਾਸ ਕਰਕੇ ਜਿਹੜੇ ਇਹ ਜਾਣਾ ਹੈ ਵਿਰੋਧ ਤਾਂ ਇਹ ਪੋਲੀਟੀਸ਼ੀਅਨ ਦੀ ਕਰਨਾ ਵੀ ਜਿਹੜਾ ਬੰਦਾ ਪੋਲੀਟੀਸ਼ੀਅਨ ਦਾ ਮਤਲਬ ਹੁੰਦਾ ਵੀ ਤੁਸੀਂ ਆ ਕੇ ਕਾਨੂੰਨ ਦੀ ਵਿਵਸਥਾ ਬਹਾਲ ਕਰਨੀ ਆ, ਕਾਨੂੰਨ ਨੂੰ ਸਹੀ ਤਰੀਕੇ ਨਾਲ ਬਹਾਲ ਕਰਨਾ ਹੁੰਦਾ ਆ। ਇਹਨਾਂ ਦਾ ਤੁਸੀਂ ਭਾਜੀ ਵਿਰੋਧ ਕਰੋ, ਤੁਸੀਂ ਕਹੋ ਵੀ ਤੁਸੀਂ ਕਾਨੂੰਨ ਇਦਾਂ ਦੇ ਬਣਾ ਰਹੇ ਆ ਵੀ ਪਹਿਲਾਂ ਤਾਂ ਜਿਹੜੇ ਸਾਡੇ ਭਰਾ ਜਿਹੜੇ ਜਿੰਨੇ ਵੀ ਸਟੋਰਾਂ ਵਾਲੇ ਹੈਗੇ ਆ, ਇਹ ਵੀ ਗੱਲ ਦਾ ਮੁੱਦਾ ਉਠਾਉਣ ਵੀ $900 ਤਾਂ ਕੁਛ ਨਹੀਂ ਕਹਿਣਾ। 900 ਕਈ ਵਾਰ ਭਾਈ ਸਟੋਰਾਂ ਦਾ $2500 ਜਾਂ $3000 ਮੇਰੇ ਚਾਚੇ ਦੇ ਮੁੰਡੇ ਸਟੋਰ ਆ, ਉਹ ਦੱਸਦਾ ਇੰਨਾ ਡਿਡਕਟੀਬਲ ਹੁੰਦਾ ਵੀ ਘੱਟੋ ਘੱਟ ਇੰਨੀ ਚੋਰੀ ਹੋਵੇ ਤਾਂ ਡਿਡਕਟੀਬਲ ਕਰਿਆ। ਅੱਜ 900 ਦਾ ਅੱਜ ਲੈ ਗਿਆ, ਕੱਲ ਚੱਕ ਕੇ ਕੱਲ ਨੂੰ 900 ਦਾ ਕੱਲ ਨੂੰ ਲੈ ਗਿਆ, ਪਰਸੋਂ ਨੂੰ 900 ਦਾ ਲੈ ਗਿਆ, ਉਹ ਕਿੰਨਾ ਕਲੇਮ ਕਰੂ, ਕਿੱਦਾਂ ਉਹ ਕਲੇਮ ਕਰੂਗਾ? ਇਸ ਗੱਲ ਦਾ ਇਹਨਾਂ ਦੇ ਸਾਹਮਣੇ ਮੁੱਦਾ ਰੱਖਣਾ ਚਾਹੀਦਾ। ਦੂਜੇ ਨੰਬਰ ਤੇ ਪੋਲੀਟੀਸ਼ੀਅਨਾਂ ਨੂੰ ਭਾਜੀ ਜਿਹੜਾ ਬੰਦਾ ਬਿੱਲ ਲੈ ਕੇ ਇਹ ਜਿਹੇ ਬਿੱਲ ਪੇਸ਼ ਕਰਦਾ ਨਾ, ਉਹਦਾ ਨਾਮ ਲਿਖ ਕੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਭਾਈ ਤੈਨੂੰ ਕਾਨੂੰਨ ਦੀ ਵਿਵਸਥਾ ਬਹਾਲ ਕਰਨ ਲਈ ਬਣਾਇਆ, ਜੇ ਤੇਰੇ ਕੋਲ ਕਾਨੂੰਨ ਦੀ ਵਿਵਸਥਾ ਬਹਾਲ ਨਹੀਂ ਹੁੰਦੀ ਨਾ ਤੂੰ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ। ਤੈਨੂੰ ਅਸੀਂ ਤੇਰੇ ਸਾਹ ਬੰਦੇ ਹੋਰ ਬਹੁਤ ਲਾਈਨ 'ਚ ਖੜੇ ਆ, ਅਸੀਂ ਵੋਟ ਪਾ ਕੇ ਉਹਨਾਂ ਨੂੰ ਬਣਾ ਦਾਂਗੇ। ਬਾਕੀ ਭਰਾਵਾਂ ਨੂੰ ਇਹ ਵੀ ਹੈਗਾ ਵੀ ਵੋਟਾਂ ਵਿੱਚ ਵੀ ਤੁਸੀਂ ਹਿੱਸਾ ਲਿਆ ਕਰੋ, ਤਾਂ ਕਿ ਇਹ ਜਿਹੜੇ ਨਕੰਮੇ ਬੰਦੇ ਆ ਕੇ ਤੁਸੀਂ ਨਿਗਾਹ ਕਰ ਦਿੰਦੇ ਨਾ, ਜਿਹੜੇ ਤੁਹਾਨੂੰ ਤੁਹਾਡੇ ਸਿਰ ਤੇ ਮੁੜ ਕੇ ਜਿੱਦਾਂ ਕਹਿੰਦੇ ਭਾਜੀ ਕਹਿੰਦੇ ਵੀ ਸਪੋਰਟ ਅਸੀਂ ਕਰਦੇ ਆ, ਫੰਡ ਹੀ ਤਾਂ ਮੁੜ ਕੇ ਤੁਹਾਡੇ ਸਿਰ ਤੇ ਵਾਲ ਪੜਦੇ ਆ। ਇਹੋ ਜਿਹੇ ਬੰਦਿਆਂ ਨੂੰ ਲੱਭੇ ਕਰੋ, ਇਹਨਾਂ ਦਾ ਵਿਰੋਧ ਕਰੋ ਭਾਈ। ਬੈਨਰ ਜ਼ਰੂਰ ਲਿਖਣ ਇਹ ਵੀ ਅਗਰ ਤੁਸੀਂ ਇਹ ਜਿਹਨੂੰ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਸਕਦੇ, ਜਿਹੜਾ ਬਿੱਲ ਪੇਸ਼ ਕਰਨ ਵਾਲੇ ਬੰਦੇ ਦਾ ਨਾਮ ਲਿਖ ਕੇ ਸਪੈਸ਼ਲ ਵੀ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਦੇ। ਦੈਟਸ ਇਟ। ਬਾਕੀ ਧੰਨਵਾਦ। ਬਾਕੀ ਭਾਜੀ ਬਾਕੀ ਨੂੰ ਵੀ ਟਾਈਮ ਦਿਓ। ਮੇਰਾ ਵੱਲੋਂ ਇਹੀ ਰਿਕੁਐਸਟ ਸੀ ਵੀ ਇਸ ਤਰੀਕੇ ਨਾਲ ਵਿਰੋਧ ਕਰਨ ਤਾਂ ਕਿ ਉਹਨਾਂ ਦੇ ਦਿਮਾਗ ਦੇ ਅਸਰ ਹੋਵੇ ਵੀ ਲੋਕੀ ਸਾਡਾ ਵਿਰੋਧ ਕਰਦੇ ਆ। ਧੰਨਵਾਦ ਜੀ। ਥੈਂਕ ਯੂ ਜੀ। ਧੰਨਵਾਦ। ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਜੋ ਮੈਂ ਕਹਿਣਾ ਉੱਦਾਂ ਦਾ ਨੌਜਵਾਨ ਕਹੀ ਗਿਆ, ਪਰ ਇਹ ਜਿਹੜਾ ਆ ਆਪਣੇ ਜਿਹੜਾ ਛਪਾ ਕੇ ਜੀ ਲਿਆ ਵੀ ਚੋਰੀ ਤਾਂ ਉਹ ਹੁੰਦੀ ਹੈ ਜੀ, ਇਹ ਤਾਂ ਡਾਕਾ ਆ, ਸ਼ਰੇਆਮ ਡਾਕਾ, ਜਿਹੜੇ ਡਾਕਾ ਹੁੰਦਾ ਜੀ। ਹਾਂਜੀ ਹਾਂਜੀ। ਤੇ ਬਾਕੀ ਇਹ ਡੈਮੋਕ੍ਰੇਟ ਵਾਲਿਆਂ ਦਾ ਸਾਰਾ ਇਹ ਬਣਾਏ ਆ ਕਾਨੂੰਨ, ਹੁਣ ਤੁਸੀਂ ਦੇਖ ਲਓ ਆਪ। ਹਾਂਜੀ, ਓਕੇ ਜੀ, ਮੈਂ ਇਹਨੇ ਕੁਝ ਕਹਿਣਾ। ਸੋ ਉਹਦੇ 'ਚ ਇਹ ਆ ਵੀ ਹੁਣ ਚਲੋ ਚੁਆਇਸ ਹੈ ਨਹੀਂ ਕਿਉਂਕਿ ਮੈਜੋਰਟੀ 'ਚ ਆ, ਪਰ ਗੱਲ ਇਹ ਆ ਵੀ ਆਪਾਂ ਜੇ ਬੋਲਾਂਗੇ ਨਹੀਂ ਤੇ ਫਿਰ ਅਸਰ ਨਹੀਂ ਹੋਣਾ। ਇਹ ਮੈਟਰ ਨਹੀਂ ਕਰਦਾ ਡੈਮੋਕ੍ਰੇਟ ਵੀ ਆ, ਜੇ ਆਪਾਂ ਵਿਰੋਧ ਕਰਾਂਗੇ ਤੇ ਆਪੇ ਉਹਨਾਂ ਦੇ ਅਸਰ ਵੀ ਹੋਊਗਾ, ਹਨਾ। ਸੈਨ ਫਰਾਂਸਿਸਕੋ 'ਚ ਡਿਸਟ੍ਰਿਕਟ ਅਟਾਰਨੀ ਸੀ, ਉਹਨੂੰ ਰੀਕਾਲ ਕੀਤਾ, ਡੈਮੋਕ੍ਰੇਟਾਂ ਨੇ ਕੀਤਾ ਸੀ, ਕਿਉਂਕਿ ਹਰ ਇੱਕ ਨੂੰ ਛੱਡੀ ਜਾਂਦਾ ਸੀ, ਜਿਹੜਾ ਵੀ ਅੰਦਰ ਜਾਂਦਾ ਸੀ ਜੇਲ੍ਹ ਸਾਰਿਆਂ ਨੂੰ ਛੱਡੀ ਜਾਂਦਾ ਸੀ। ਸਾਰੇ ਚਾਈਨੀਜ਼ ਮੂਲ ਦੇ ਲੋਕ ਉੱਥੇ ਐਡੇ ਬਿਜ਼ਨਸ ਓਨਰ ਆ, ਉਹ ਸਾਰੇ ਰੋਣ ਲੱਗ ਪਏ ਵੀ ਯਾਰ ਇਹ ਕੀ ਕਰੀ ਜਾਂਦਾ, ਹਨਾ। ਬਿਲਕੁਲ ਬਿਲਕੁਲ ਜੀ। ਸੋ ਇਹ ਕਾਲਰ ਤਾਂ ਨਹੀਂ ਸਾਡਾ ਕੋਈ ਨਹੀਂ ਖਤਮ ਆ ਹਰਜੋਤ ਸਿੰਘ ਜੀ, ਹੁਣ ਆਪਣਾ ਸਮਾਂ। ਸੋ ਜਾਂਦੇ ਆਪਾਂ ਇਹ ਦੱਸਦੇ ਜਾਂਦੇ ਆ ਵੀ ਪੰਜਾਬੀ ਰੇਡੀਓ USA ਹਮੇਸ਼ਾ ਕੀ ਹੁੰਦਾ ਆ ਵੀ ਆਪਾਂ ਇਸ਼ੂ ਚੱਕਦੇ ਆ, ਚਾਹੇ ਉਹ ਸਿੱਖ ਕੌਮ ਦਾ ਹੋਵੇ, ਆਪਣੇ ਕਮਿਊਨਿਟੀ ਦਾ ਹੋਵੇ, ਪਰ ਬਹੁਤ ਸਾਰੇ ਲੋਕ ਜਿੱਦਾਂ ਸਤਰਾਮ ਭਾਜੀ ਕਹਿ ਗਏ, ਉਹ ਕਹਿੰਦੇ ਵੀ ਇਨੀਸ਼ੀਏਟਿਵ ਵੀ ਤੁਸੀਂ, ਵੀ ਸਾਨੂੰ ਲੋਕ ਸੋਚਦੇ ਵੀ ਤੁਸੀਂ ਮੋਹਰੇ ਹੋ ਕੇ ਕਰੋ, ਹਨਾ। ਸੋ ਆਪਾਂ ਸਾਰਾ ਕੁਝ ਨਹੀਂ ਕਰ ਸਕਦੇ ਹੈਗੇ, ਪਰ ਆਪਾਂ ਜਿਹੜੀ ਆ ਆਪਣੀ ਕਮਿਊਨਿਟੀ ਦੀ ਆਵਾਜ਼ ਚੱਕਾਂਗੇ, ਜਿੱਥੇ ਵੀ ਗਲਤ ਹੋ ਰਿਹਾ ਤੁਹਾਡਾ ਸਾਥ ਦੇਵਾਂਗੇ। ਸਾਰੇ ਐਕਟ ਕਰੋ। ਆਲਰੇਡੀ ਜਿਹੜੇ ਬਿੱਲ ਦੀ ਮੈਂ ਗੱਲ ਕਰ ਰਿਹਾ ਨਾ, ਉਹਦਾ ਅਸਰ ਆਲਰੇਡੀ ਹੋ ਰਿਹਾ। ਮੈਂ ਕਿੰਨੀ ਵਾਰੀ ਦੱਸਿਆ ਵੀ ਓਕਲੈਂਡ 'ਚ ਇੱਕ ਆਪਣਾ ਪੰਜਾਬੀ ਭਰਾ ਸੀ, ਉਹਦਾ ਸਟੋਰ ਲੁੱਟ ਕੇ ਲੈ ਗਿਆ, ਜਦੋਂ ਬਾਹਰ ਗਨ ਲੈ ਕੇ ਨਿਕਲਿਆ ਉਹਦੇ ਤੇ ਫੈਲਨੀ ਚਾਰਜ ਲਾਤੇ, ਹਨਾ। ਇਸੇ ਤਰ੍ਹਾਂ ਇੱਕ ਹੁਣ ਕੱਲ ਕੋਈ ਦੱਸ ਕੇ ਗਏ ਸੀ ਵੀ ਉਹ ਸਟੋਰ 'ਚ ਇੱਕ ਏਦਾਂ ਹੀ ਲੁਟੇਰਾ ਵੜ ਗਿਆ, ਜਦੋਂ ਬੈਗ ਭਰ ਕੇ ਜਾਣ ਲੱਗਾ ਉਹਨੇ ਮੋਰੇ ਉਸ ਡੋਰ ਨੂੰ ਬੰਦ ਕਰਤਾ, ਪਰ ਉਸ ਸਟੋਰ ਦੇ ਉੱਤੇ ਉਹਨਾਂ ਨੇ ਮਿਸਡਿਮੀਨਰ ਦੇ ਚਾਰਜ ਲਾਤੇ ਵੀ ਤੁਸੀਂ ਜਿਹੜਾ ਆ ਐਗਜ਼ਿਟ ਉਹਨੂੰ ਰੋਕਿਆ, ਹਨਾ। ਉਹ ਜਿਹੜਾ ਖਤਰਾ ਸੀ ਉਹਦੀ ਜਿਹੜੀ ਲਾਈਫ ਨੂੰ, ਹਨਾ, ਤੁਹਾਨੂੰ ਰੋਕਣਾ ਨਹੀਂ ਚਾਹੀਦਾ ਸੀ। ਸੋ ਇਦਾਂ ਦੇ ਜਿਹੜੇ ਆਲਰੇਡੀ ਸਟੋਰਾਂ ਦੇ ਉੱਤੇ ਇਹ ਐਕਸ਼ਨ ਹੋ ਰਹੇ ਹੈਗੇ ਆ, ਸਾਰੇ ਇਕੱਠੇ ਹੋ। ਸੋ ਹੁਣ ਰੈਡਿੰਗ ਵਾਲਾ ਏਰੀਆ, ਉਧਰ ਸਿਸਕੀਓ ਕਾਉਂਟੀ, ਸਾਰੀ ਜਿਹੜੀ ਸੈਂਟਾ ਰੋਜ਼ਾ ਉਧਰਲੇ ਏਰੀਏ, ਉਹਨੇ ਦੱਸਿਆ ਵੀ 150-200 ਸਟੋਰ ਵਾਲੇ ਰੈਡੀ ਆ। ਬਹੁਤ ਜਲਦੀ ਹੋਰ ਵੀ ਸਾਨੂੰ ਫ੍ਰਿਜ਼ਨੋ ਏਰੀਏ ਤੋਂ, ਬੇ ਏਰੀਏ ਤੋਂ, ਜੇ ਕੋਈ ਵੀ ਭੈਣ ਭਰਾ ਆ, ਇਹਦੇ ਇਹ ਮੈਟਰ ਨਹੀਂ ਕਰਦਾ ਕੋਈ ਐਸੋਸੀਏਸ਼ਨ ਨਹੀਂ ਐਸੋਸੀਏਸ਼ਨ, ਹੁਣ ਤਾਂ ਇਮੀਡੀਏਟਲੀ ਤੁਹਾਨੂੰ ਐਕਟ ਕਰਨਾ ਚਾਹੀਦਾ। ਇਹਦੇ 'ਚ ਕਿਸੇ ਦਾ ਕੋਈ ਕ੍ਰੈਡਿਟ ਲੈਣ ਦੀ ਗੱਲ ਨਹੀਂ ਹੈਗੀ। ਮੋਹਰੇ ਹੋ ਤੇ ਆਪਾਂ ਤੁਹਾਨੂੰ ਦੱਸਾਂਗੇ, ਬਿਲਕੁਲ ਹਰ ਰੋਜ਼ ਅਨਾਉਂਸ ਕਰਾਂਗੇ, ਤੁਹਾਡਾ ਸਾਥ ਦੇਵਾਂਗੇ। ਤੇ ਜੇ ਹੋਰ ਵੀ ਕੋਈ ਕੁਐਸਚਨ ਹੋਇਆ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ। ਆਪਾਂ ਜਸਕਰਨ ਸਿੰਘ ਸੋਤਾ ਭਾਜੀ ਉਹਨਾਂ ਦੇ ਨਾਲ ਤੁਹਾਨੂੰ ਮਿਲਾ ਦਾਂਗੇ, ਜਾਂ ਹੋਰ ਵੀ ਕੋਈ ਵੀਰ ਜਿਹੜਾ ਅੱਗੇ ਲੱਗਣਾ ਚਾਹੁੰਦਾ, ਨੋ ਮੈਟਰ ਤੁਸੀਂ ਸਟੋਰ ਓਨ ਕਰਦੇ ਜਾਂ ਨਹੀਂ, ਤੇ ਤੁਸੀਂ ਸਟੂਡੀਓ 'ਚ ਕਾਲ ਕਰ ਲਿਓ 408-272-5200 ਤੇ। ਜੀ ਸਮੇਂ ਦੀ ਸਮਾਪਤੀ ਹੈ ਇੱਥੇ ਹੀ, ਜਿਹੜਾ ਜੀ ਹੁਣ ਆਪਾਂ ਜਸਟ ਲੈਂਦੇ ਆ, ਜੋ ਅਪਡੇਟਸ ਹੋਣਗੀਆਂ ਆਉਣ ਵਾਲੇ ਪ੍ਰੋਗਰਾਮਾਂ 'ਚ ਤੁਹਾਨੂੰ ਜਿਹੜੀਆਂ ਉਹ ਦੱਸਦੇ ਰਵਾਂਗੇ। ਬਾਕੀ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਪ੍ਰੋਗਰਾਮ ਚੱਲਣਗੇ। ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਪ੍ਰੋਗਰਾਮਸ ਜਿਹੜੇ ਉਹ ਐਡ ਹੋਣ ਜਾ ਰਹੇ ਆ, ਤੁਹਾਨੂੰ ਪਰਸੋਂ ਤੋਂ ਉਹਨਾਂ ਦੀ ਜਿਹੜੀ ਆ ਟਾਈਮਿੰਗ, ਨਵੇਂ ਨਾਮ, ਉਹ ਸਾਰਾ ਕੁਛ ਆ ਤੁਹਾਨੂੰ ਦੱਸਣਾ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਰੈਡੀ ਰਹੋ, ਨਵੇਂ ਪ੍ਰੋਗਰਾਮ, ਨਵੀਆਂ ਆਵਾਜ਼ਾਂ, ਹੋਰ ਵੀ ਜ਼ਿਆਦਾ ਇਨਫੋਰਮੇਸ਼ਨ, ਹੋਰ ਵੀ ਜ਼ਿਆਦਾ ਐਂਟਰਟੇਨਮੈਂਟ ਦੇ ਨਾਲ ਪੰਜਾਬੀ ਰੇਡੀਓ USA ਤੁਹਾਡੇ ਲਈ ਹਾਜ਼ਰ ਹੋ ਰਿਹਾ ਆ। ਕੁਝ ਸਮਿਆਂ ਦੇ ਵਿੱਚ ਤਬਦੀਲੀ ਹੋਣੀ ਆ ਜਿਹੜੇ ਚੱਲ ਰਹੇ ਪ੍ਰੋਗਰਾਮਾਂ 'ਚ। ਜਿਹੜੇ ਚੱਲ ਰਹੇ ਪ੍ਰੋਗਰਾਮ ਆ ਉਹ ਸਾਰੇ ਹੀ ਚੱਲਦੇ ਰਹਿਣਗੇ, ਕੁਝ ਨਵੇਂ ਜਿਹੜੇ ਉਸ ਦੇ ਵਿੱਚ ਐਡੀਸ਼ਨ ਜਿਹੜੀ ਉਹ ਹੋਣ
ਜਾ ਰਹੀ ਆ। ਤੇ ਹੁਣ ਲਵਾਂਗੇ ਜੀ ਆਪਾਂ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।